ਹਾਂ ਵੀ ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿਵੇਂ ਹੋ ਜੀ ਸਾਰੇ ਵੀਰ? ਵਧੀਆ ਹੋ ਨਾ? ਅਸੀਂ ਵੀ ਇਹੀ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਅਸਲਮ ਖਾਨ ਵਕਾਰ ਸਾਹਿਬ ਤੇ ਰਾਣਾ ਖਾਲਿਦ ਮਕਬੂਲ ਜੀ ਤੇ ਨਾਲ ਸਾਡੇ ਅੱਜ ਜਨਾਬ ਮਾਰ ਅਰਫਾਨ ਵਸਲੀ ਸਾਹਿਬ ਜੀ। ਇਹ ਤੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਹੋਰ ਵੀਡੀਓ ਦੇ ਨਾਲ, ਵਲੌਗ ਦੇ ਨਾਲ ਹਾਜ਼ਰ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ, ਸਤ ਬਿਸਮਿਲ੍ਲਾ ਜੀ। ਤੇ ਅੱਜ ਦੀ ਸਾਡੀ ਜਿਹੜੀ ਵੀਡੀਓ ਆ, ਸਾਡਾ ਜਿਹੜਾ ਵਲਾਗ ਆ, ਇਹ ਮੰਜਾ ਵਲਾਗ ਆ ਜੀ। ਤੇ ਅੱਜ ਅਸੀਂ ਗੱਲ ਕਰਨੀ ਆ ਖੇਡਾਂ ਤੇ ਜੀ। ਵੀ ਜਿੱਦਾਂ ਸਾਡੀ ਕੋਈ ਇਲਾਕਾਈ ਖੇਡਾਂ ਹੁੰਦੀਆਂ, ਜਿੱਦਾਂ ਕਿ ਕਬੱਡੀ ਸਾਡੀ ਇਲਾਕੇ ਦੀ ਖੇਡ ਆ, ਸਾਡੀ ਪੰਜਾਬ ਦੀ ਖੇਡ ਆ। ਫਿਰ ਸਾਡਾ ਕੌਮੀ ਖੇਡ ਜਿਹੜਾ ਉਹ ਹਾਕੀ ਹੈਗਾ। ਇਦਾਂ ਹੀ ਜੇ ਪੂਰੀ ਦੁਨੀਆ ਦੇ ਖੇਡ ਦੀ ਗੱਲ ਕਰੀਏ ਨਾ, ਤਾਂ ਮੇਰੇ ਹਿਸਾਬ ਦੇ ਵਿੱਚ ਉਹ ਫੁੱਟਬਾਲ ਹੀ ਬਣਦਾ। ਕਿਉਂ ਜੀ ਰਾਣਾ ਸਾਹਿਬ? ਪੂਰੀ ਦੁਨੀਆ ਦੇ ਜੇ ਕਿਸੇ ਮਹਿੰਗੇ ਖਿਡਾਰੀ ਦੀ ਗੱਲ ਕਰਨੀ ਆ ਜਾਂ ਖਰਚੇ ਦੀ ਗੱਲ ਕਰਨੀ ਆ ਨਾ, ਤੇ ਉਹਦੇ ਵਿੱਚ ਫੁੱਟਬਾਲ ਹੀ ਆਂਦਾ। ਇਹਦਾ ਜੀ ਹੁਣ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਜੀ, ਇਹ 11 ਜੂਨ ਨੂੰ, ਤੇ 3 ਮੁਲਕਾਂ ਦੇ ਵਿੱਚ ਖੇਡਿਆ ਜਾਊਗਾ। ਇਹਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਵੀ, ਤੇ ਜਨਾਬ ਮਾਰ ਅਰਫਾਨ ਵਸਲੀ ਸਾਹਿਬ ਦੇ ਨਾਲ। ਮੈਨੂੰ ਹੁਣੇ ਇਹ ਪਤਾ ਚੱਲਿਆ ਵੀ ਮਾਰ ਅਰਫਾਨ, ਮੈਂ ਤਾਂ ਸਮਝਦਾ ਸੀਗਾ ਕਿ ਕ੍ਰਿਕਟ ਦੇ ਜਿਹੜੇ ਬੜੇ ਅੱਛੇ ਤਜਜ਼ੀਆ ਨਗਾਰ ਆ, ਪਰ ਪਤਾ ਲੱਗਿਆ ਵੀ ਨਹੀਂ, ਇਹ ਫੁੱਟਬਾਲ ਦੇ ਕ੍ਰਿਕਟ ਨਾਲੋਂ ਵੀ ਜ਼ਿਆਦਾ ਜਿਹੜੇ ਆ ਨਾ ਜੀ ਉਹ ਹੈਗੇ ਆ। ਤੇ ਅੱਜ ਦੀ ਸਾਡੀ ਵੀਡੀਓ ਦਾ ਜੇ ਫਿਰ ਤੁਸੀਂ ਮਰਕਜ਼ ਜਾਣੋਗੇ ਤਾਂ ਫਿਰ ਉਹ ਤਾਂ ਰਾਣਾ ਸਾਹਿਬ, ਫਿਰ ਮਾਰ ਅਰਫਾਨ ਸਾਹਿਬ ਹੀ ਕਰਦੇ ਹੈ। ਤੇ ਅਸੀਂ ਸੁਹਾਵ ਲੋ ਜਵਾਬ ਅੱਜ ਇਹਨਾਂ ਨਾਲ ਵੀ ਕਰਾਂਗੇ, ਤੇ ਰਾਣਾ ਸਾਹਿਬ ਤਾਂ ਫਿਰ ਹੈ ਹੀ ਆ। ਉਧਰੋਂ ਲਾਲਾ ਕੋਈ ਨਹੀਂ ਕਹਿੰਦੀ ਤੈਨੂੰ ਕੁਝ ਵੀ। ਤੇ ਵੀਡੀਓ ਤਾਂ ਅਸੀਂ ਬਣਾਣੀ ਸੀਗੀ ਅੱਜ ਤੋਂ 3-4 ਦਿਨ ਪਹਿਲਾਂ, ਵੀ ਇਹ ਪਿਛਲੇ ਵਲਾਗ ਦੇ ਵਿੱਚ ਵੀ ਗੱਲ ਕੀਤੀ ਸੀ, ਪਰ ਰਾਣਾ ਸਾਹਿਬ ਨੇ ਆ 3 ਕਿਲੋਮੀਟਰ ਦਾ ਸਫ਼ਰ ਜਿਹੜਾ ਆ ਇਹ 4 ਦਿਨਾਂ ਦੇ ਵਿੱਚ ਤੈਅ ਕੀਤਾ ਤੇ ਅੱਜ ਸਾਡੇ ਕੋਲ ਪਹੁੰਚੇ ਆ ਜੀ ਆਇਆਂ ਨੂੰ ਜੀ। अस्सलाम वालेकुम। वालेकुम सलाम। ते जेड़ा वलाग तो करदे हैं शुरू, लेकिन जेड़ा तू 3 किलोमीटर की गल की ना, 3 किलोमीटर बहुत लंबा। स्टालिनग्राड 900 गज दूर सी ते 6 महीने क साल च नहीं पहुंच सकियां सी। अच्छा, दरिया ही नहीं टप्पिया। हां, ते यानी कि ਤੁਸੀਂ ਆਪਣੇ ਆਪ ਨੂੰ ਕਵਰ ਕਰਨ ਦਾ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਮਿਸਾਲ ਮੌਜੂਦ ਹੁੰਦੀ ਹੈ ਨਾ। ਕਈ ਵਾਰੀ ਜਿਹੜਾ ਵਾ ਨਾ 100 ਗਜ ਵੀ ਜਿਹੜੇ ਆ ਨਾ ਦੂਰ ਹੋ ਜਾਂਦੇ, ਬਹੁਤ ਦੂਰ ਹੋ ਜਾਂਦੇ ਆ। ਤੇ ਬਾਕੀ ਜੀ ਇਸ 'ਚ ਜਿਹੜੀ ਤੁਸੀਂ ਗੱਲ ਕੀਤੀ, ਕੋਈ ਸ਼ੱਕ ਨਹੀਂ, ਬਹੁਤ ਵੱਡਾ ਇਵੈਂਟ ਆ। ਓਲੰਪਿਕ ਤੋਂ ਬਾਅਦ ਸਪੋਰਟਸ ਦਾ ਸਭ ਤੋਂ ਵੱਡਾ ਇਵੈਂਟ ਆ ਨਾ ਜਿਹੜਾ ਫੁੱਟਬਾਲ ਦਾ। ਅੱਛਾ, ਇਹਦੇ 'ਚ ਆਮ ਤੌਰ ਤੇ ਪਿਛਲੇ ਕਾਫੀ ਸਾਰੇ ਟੂਰਨਾਮੈਂਟਾਂ ਉਹਨਾਂ 32 ਟੀਮਾਂ, ਲੇਕਿਨ ਐਤਕੀ ਪਹਿਲੀ ਦਫਾ 48 ਟੀਮਾਂ ਜਿਹੜੀਆਂ ਨਾ, ਉਹ 48 ਟੀਮਾਂ ਨੂੰ ਯਾਨੀ ਕਿ 12 ਗਰੁੱਪਾਂ 'ਚ ਇਹਨਾਂ ਤਕਸੀਮ ਕੀਤਾ ਗਿਆ ਵਾ। 4-4 ਟੀਮਾਂ ਦਾ ਗਰੁੱਪ ਆ। ਤੇ 3 ਮੁਲਕਾਂ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਮਰੀਕਾ, ਕੈਨੇਡਾ ਤੇ ਮੈਕਸੀਕੋ 11 ਜੂਨ ਤੋਂ ਸ਼ੁਰੂ ਹੋ ਰਿਹਾ ਵਾ ਤੇ 19 ਜੁਲਾਈ ਤੱਕ ਜਿਹੜਾ ਨਾ ਹੈ 39 ਦਿਨ ਜਿਹੜਾ ਨਾ ਮੇਲਾ ਰਹੇਗਾ। ਇਹਦੇ 48 ਮੁਲਕਾਂ ਦੀਆਂ ਟੀਮਾਂ ਤੇ ਵੈਸੇ ਸਾਰੀ ਦੁਨੀਆ ਦੀ ਨਜ਼ਰ ਜਿਹੜੀ ਆ ਨਾ ਫੁੱਟਬਾਲ ਤੇ, ਕਿਉਂਕਿ 200 ਤੋਂ ਵੱਧ ਮੁਲਕ ਜਿਹੜੇ ਆ ਨਾ ਫੀਫਾ ਦੇ ਰੁਕਨ ਆ। ਪਰ ਬੜੀ ਬਦਕਿਸਮਤੀ ਨਾਲ ਕਹਿਣਾ ਪਏਗਾ ਕਿ ਅਸੀਂ 200 ਤੋਂ ਉੱਪਰ ਆ, ਸਾਡੇ ਤੋਂ ਉੱਪਰ ਸ਼ਾਇਦ ਇੱਕ ਅੱਧਾ ਹੀ ਆ। ਇੰਡੀਆ ਵੀ ਕੋਈ 150 ਦੇ ਗੇੜ ਆ, ਜਾਂ ਚਾਈਨਾ ਵੀ 96, ਤੇ ਇਹ ਪੂਰਾ ਖਿੱਤਾ ਹੀ ਫੁੱਟਬਾਲ 'ਚ ਨਾ ਬਹੁਤ ਥੱਲੇ ਆ। ਤੇ ਬਾਕੀ ਜਿੱਥੇ ਤੱਕ ਗੱਲ ਕਿ 23ਵਾਂ ਐਡੀਸ਼ਨ ਆ, 22 ਦਫਾ ਹੋ ਚੁੱਕੀ ਹੈ। ਜਿਹੜੀ 22 ਦਫਾ ਉਹਦੇ 'ਚ ਸਭ ਤੋਂ ਜ਼ਿਆਦਾ ਦਫਾ ਜਿੱਤਿਆ ਵਾ ਬ੍ਰਾਜ਼ੀਲ ਨੇ 5 ਦਫਾ, ਜਰਮਨੀ ਤੇ ਇਟਲੀ ਨੇ 4 ਦਫਾ ਜਿੱਤਿਆ ਵਾ, ਅਰਜਨਟਾਈਨ ਨੇ 3 ਦਫਾ ਜਿੱਤਿਆ ਵਾ, ਯੂਰਾਗੋਏ ਨੇ 2 ਦਫਾ ਜਿੱਤਿਆ ਵਾ, ਫਰਾਂਸ ਨੇ 2 ਦਫਾ ਜਿੱਤਿਆ ਵਾ, ਤੇ ਇੰਗਲੈਂਡ ਤੇ ਸਪੇਨ ਨੇ ਇੱਕ ਦਫਾ ਜਿੱਤਿਆ ਵਾ। ਅਫਰੀਕਾ ਦੀ ਕੋਈ ਟੀਮ ਹਾਲੇ ਤੱਕ ਨਹੀਂ ਜਿੱਤ ਸਕੀ ਹੈ, ਏਸ਼ੀਆ ਦੀ ਕੋਈ ਟੀਮ ਨਹੀਂ ਜਿੱਤ ਸਕੀ ਹੈ, ਸੈਂਟਰਲ ਅਮਰੀਕਾ ਦੀ ਕੋਈ ਟੀਮ ਨਹੀਂ, ਯਾਨੀ ਕਿ ਹਾਲੇ ਤੱਕ ਕੋਈ 10 ਦਫਾ ਜਿਹੜਾ ਵਾ ਨਾ ਇਹ ਜਿਹੜਾ ਲਾਤੀਨੀ ਅਮਰੀਕਾ ਵਾ, ਅਰਜਨਟਾਈਨ, ਬ੍ਰਾਜ਼ੀਲ ਵਗੈਰਾ ਇਹਨਾਂ ਨੇ ਜਿੱਤਿਆ, ਤੇ 12 ਦਫਾ ਯੂਰਪ ਨੇ ਜਿੱਤਿਆ ਵਾ। ਤੇ ਇਹਦੇ 'ਚ ਅਗਰ ਅਸੀਂ ਟੀਮਾਂ ਦੀ ਗੱਲ ਕਰੀਏ, ਜਿਹੜੀ 48 ਟੀਮਾਂ ਵਾ, 16 ਟੀਮਾਂ ਯੂਰਪ ਤੋਂ ਆ, 10 ਟੀਮਾਂ ਅਫਰੀਕਾ ਤੋਂ ਆ, 9 ਟੀਮਾਂ ਜਿਹੜੀਆਂ ਏਸ਼ੀਆ ਤੋਂ ਆ, 6 ਸੈਂਟਰਲ ਅਮਰੀਕਾ ਤੋਂ ਆ, 3 ਮੇਜ਼ਬਾਨ ਆ, 3 ਦੂਸਰੀਆਂ ਟੀਮਾਂ ਵਾ, ਤੇ 6 ਟੀਮਾਂ ਲਾਤੀਨੀ ਅਮਰੀਕਾ ਦੀਆਂ, ਤੇ ਇੱਕ ਯਾਨੀ ਕਿ ਇੱਕ ਹੋਰ ਰੀਜਨ ਆ ਜਿਹਦੇ ਤੋਂ ਯਾਨੀ ਕਿ ਜਿਹਦੇ ਜਜ਼ੀਰੇ ਛੋਟੀਆਂ ਟੀਮਾਂ, ਉਹ ਤੋਂ ਨਿਊਜ਼ੀਲੈਂਡ ਨੇ ਕੁਆਲੀਫਾਈ ਕੀਤਾ ਵਾ। ਇੱਕ ਹੀ ਸੀਟ ਸੀ ਉਸ। ਫੁੱਟਬਾਲ ਦਾ ਜਿਹੜਾ ਪਿਛਲਾ ਚੈਂਪੀਅਨ ਆ ਨਾ, ਉਹ ਅਰਜਨਟਾਈਨ ਆ। ਤੇ ਅਗਰ ਦੇਖਿਆ ਜਾਏ ਨਾ, ਯਾਨੀ ਕਿ ਜਰਮਨੀ ਨੇ ਜਿੱਤਿਆ ਤਾਂ 4 ਦਫਾ ਵਾ, ਲੇਕਿਨ ਅਗਰ ਇਹ ਦੇਖਿਆ ਜਾਏ ਫਾਈਨਲ, ਤੇ ਜਰਮਨੀ ਨੇ 8 ਦਫਾ ਫਾਈਨਲ ਖੇਲਿਆ ਵਾ। ਯਾਨੀ ਕਿ ਸਭ ਤੋਂ ਜ਼ਿਆਦਾ ਫਾਈਨਲ ਜਿਹੜਾ ਨਾ ਜਰਮਨੀ ਨੇ ਖੇਲੇ ਆ। ਬ੍ਰਾਜ਼ੀਲ ਨੇ
ਜਿਹੜੇ 7 ਦਫਾ ਖੇਲੇ ਆ। ਤੇ ਅਗਰ ਜੇ ਦੇਖਿਆ ਜਾਏ ਕਿ ਤਮਾਸ਼ਾਈਆਂ ਵਾਲੇ ਹਿਸਾਬ ਵਿੱਚ 1950 ਚ ਜਦੋਂ ਯੂਰਾਗਵੇ ਨੇ ਹਰਾਇਆ ਵਾ ਬ੍ਰਾਜ਼ੀਲ ਨੂੰ ਮਾਰਾਕਾਨਾ ਸਟੇਡੀਅਮ ਹੈ ਰੋਡੀ ਜੋਨਰੋ, 1,67,000 ਤਮਾਸ਼ੇ ਸੀ। ਅੱਛਾ, ਅਤੇ 1950 ਚ? ਹਾਂ 1950 ਚ। ਫਿਰ ਜਦੋਂ 1970 ਚ ਬ੍ਰਾਜ਼ੀਲ ਜਿੱਤਿਆ ਵਾ, ਉਦੋਂ ਵੀ ਮੈਕਸੀਕੋ 'ਚ ਯਾਨੀ ਕਿ ਤਮਾਸ਼ੇ ਹੀ ਕੋਈ 1,07,000 ਸੀ। ਫਿਰ 1986 ਚ ਫਿਰ ਮੈਕਸੀਕੋ 'ਚ ਜਿਹੜਾ ਵਾ ਨਾ, ਉਦੋਂ ਅਰਜਨਟਾਈਨ ਜਿੱਤਿਆ, ਉਦੋਂ ਵੀ ਯਾਨੀ ਕਿ ਤਮਾਸ਼ਿਆਂ ਦੀ ਤਾਦਾਦ 1 ਲੱਖ ਤੋਂ ਉੱਪਰ ਸੀ। ਵੈਸੇ ਯਾਨੀ ਕਿ ਲੱਖ ਤੋਂ ਥੱਲੇ ਹੀ ਯਾਨੀ ਕਿ ਜਿਹੜਾ ਵਾ ਨਾ ਰਹੀ ਆ। ਤੇ ਇਸ ਦਫਾ ਵੀ ਹੁਣ ਜਿਹੜੇ ਸਟੇਡੀਅਮ ਆ ਇਹਨਾਂ ਦੀ ਵੀ ਕਿਸੇ ਦੀ ਗੁੰਜਾਇਸ਼ ਜਿਹੜੀ ਆ ਨਾ ਲੱਖ ਤੋਂ ਉੱਪਰ ਨਹੀਂ। ਅਗਰ ਇਹ ਮੈਕਸੀਕੋ ਜਾਂ ਬ੍ਰਾਜ਼ੀਲ ਦੇ ਸਟੇਡੀਅਮ ਜਿਹੜੇ ਆ ਨਾ ਉਹਨਾਂ ਦੀ ਜ਼ਿਆਦਾ ਕਪੈਸਿਟੀ ਹੈ ਆ। ਤੇ ਬਹੁਤ ਵੱਡਾ ਈਵੈਂਟ ਆ, ਪੈਸੇ ਦੇ ਹਿਸਾਬ ਨਾਲ, ਕਵਰੇਜ ਦੇ ਹਿਸਾਬ ਨਾਲ, ਲੋਕਾਂ ਦੀ ਇਨਵੋਲਵਮੈਂਟ ਦੇ ਹਿਸਾਬ ਨਾਲ, ਫਿਰ ਡਿਊਰੇਸ਼ਨ ਜਿਹੜੀ ਆ ਨਾ ਉਹ ਬੜੀ ਲੰਬੀ ਆ। ਤੇ ਰੈਂਕਿੰਗ ਦਾ ਅਗਰ ਅਸੀਂ ਜ਼ਿਕਰ ਕਰੀਏ ਤੇ ਇਸ ਟਾਈਮ ਫਰਾਂਸ ਬਹੁਤ ਮਾਰਜਨ, ਛੋਟੇ ਜਿਹੇ ਮਾਰਜਨ ਨਾਲ, ਪੁਆਇੰਟ ਕੁਛ ਦੇ ਨਾਲ, ਯਾਨੀ ਕਿ 1 ਪੁਆਇੰਟ ਤੋਂ ਵੀ ਘੱਟ 'ਚ ਪਹਿਲੇ ਨੰਬਰ 'ਤੇ ਆ। ਤੇ ਸਪੇਨ ਜਿਹੜਾ ਦੂਸਰੇ 'ਤੇ, ਅਰਜਨਟਾਈਨ ਤੀਸਰੇ 'ਤੇ, ਤੇ ਇੰਗਲੈਂਡ ਚੌਥੇ 'ਤੇ ਆ। ਮਾਰਨ ਨੂੰ ਸਾਹਿਬ ਨੂੰ ਇੰਗਲੈਂਡ ਦੀ ਟੀਮ ਐਡੀ ਪਸੰਦ ਨਹੀਂ ਆ, ਉਹਦੇ 'ਤੇ ਵੀ ਬਾਅਦ 'ਚ ਗੱਲ ਕਰਾਂਗੇ। ਪੰਜਵੇਂ 'ਤੇ ਪੁਰਤਗਾਲ ਆ, ਤੇ ਛਠੇ 'ਤੇ ਬ੍ਰਾਜ਼ੀਲ ਆ। ਬ੍ਰਾਜ਼ੀਲ ਯਾਨੀ ਕਿ ਛਠੇ 'ਤੇ ਆ। ਤੇ ਇਹ ਦੋ ਬਹੁਤ ਵੱਡੇ ਪਲੇਅਰ ਫੁੱਟਬਾਲ ਦੇ ਜਿਹੜੇ ਕਿ ਪਿਛਲੇ 20 ਸਾਲਾਂ ਤੋਂ ਫੁੱਟਬਾਲ ਤੇ ਰਾਜ ਕਰ ਰਹੇ ਆ, ਲਾਇਨਲ ਮੈਸੀ ਤੇ ਪੁਰਤਗਾਲ ਦੇ ਰੋਨਾਲਡੋ, ਉਹਨਾਂ ਦਾ ਇਹ ਆਖਰੀ ਹੈ। ਤੇ 2-3 ਬਹੁਤ ਯਾਨੀ ਕਿ ਜਿਹੜੇ ਆ ਨਾ ਯੰਗ ਪਲੇਅਰ ਜਿਹੜੇ ਕਿ ਉਮੀਦ ਆ ਕਿ ਇਹ ਫੁੱਟਬਾਲ ਇਸ ਵਰਲਡ ਕੱਪ ਤੋਂ ਆਉਣਗੇ। ਉਹਨਾਂ 'ਚ ਉਸਮਾਨ ਡੈਂਬਲੇ ਤੇ ਇੱਕ ਦੂਸਰਾ ਯਮਾਲ। ਤੇ ਜਿਹੜੀ ਤੁਸੀਂ ਗੱਲ ਕੀਤੀ ਨਾ, ਇਰਫਾਨ ਦੀ ਬਹੁਤ ਗਹਿਰੀ ਨਜ਼ਰ ਆ ਫੁੱਟਬਾਲ 'ਤੇ। ਮੈਂ ਇਰਫਾਨ ਦਾ ਤੋਂ ਯਾਨੀ ਕਿ ਪ੍ਰੋਗਰਾਮਿੰਗ ਤੋਂ ਇਲਾਵਾ ਦੂਸਰੀ ਚੀਜ਼ ਤੋਂ ਮੁਤਾਸਰ ਹੋਇਆ ਸੀ ਨਾ, ਉਹ ਫੁੱਟਬਾਲ 'ਤੇ ਨਜ਼ਰ ਸੀ। ਸਾਰੇ ਕਲੱਬਾਂ 'ਤੇ, ਸਾਰੀ ਲੀਗਾਂ 'ਤੇ, ਸਾਰੇ ਪਲੇਅਰਾਂ 'ਤੇ, ਕਿਹੜਾ ਪਲੇਅਰ ਕਿੱਥੇ ਜਾ ਰਿਹਾ, ਕਿੱਥੇ ਕੌਣ ਖੇਡ ਰਿਹਾ, ਇਹ ਸਾਰੀਆਂ ਨਜ਼ਰਾਂ। ਤੇ ਇਹਨਾਂ ਤੋਂ ਅਸੀਂ ਹੁਣ ਲਵਾਂਗੇ ਮਦਦ, ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਡੇ ਖਿਆਲ 'ਚ ਕਿਹੜੀਆਂ 4 ਟੀਮਾਂ ਹੋ ਸਕਦੀਆਂ ਜਿਹੜੀਆਂ ਸੈਮੀਫਾਈਨਲ ਖੇਲਣਗੀਆਂ। ਅੱਛਾ ਜੀ ਰਾਣਾ ਸਾਹਿਬ, ਇਹ ਸਾਰਾ ਕੁਝ ਤਾਂ ਤੁਸੀਂ ਦੱਸਤਾ। ਮੈਂ ਕਹਿੰਦਾ ਫਿਰ ਆਪਾਂ ਚੱਲੀਏ ਹੁਣ। ਹੋਰ ਇਰਫਾਨ ਕੋਲ ਕੀ ਪੁੱਛਣ ਵਾਲੀ? ਬਹੁਤ ਵੱਡਾ ਟੂਰਨਾਮੈਂਟ ਆ, ਉਹਦਾ ਇੰਟਰੋ ਇੰਨੀ ਕੁ ਮਾਲੂਮਾਤ ਤਾਂ ਬਣਦੀ ਸੀ, ਬਾਕੀ ਟੈਕਨੀਕਲ ਨਹੀਂ ਰਹਿ ਕੀ ਗਿਆ। ਖਿਲਾੜੀਆਂ ਦਾ ਵੀ ਪਤਾ ਲੱਗ ਗਿਆ ਵੀ ਕਿਹੜਿਆਂ ਨੇ ਚੱਲ ਜਾਣਾ, ਕਿਹੜਿਆਂ ਨੇ ਆਉਣਾ, ਤੇ ਕਿਹੜੇ ਨਹੀਂ। ਇਹ ਦੇਖ 48 ਟੀਮਾਂ ਵਾ, ਤੇ ਇਹਦੇ ਤੇ 1-1 ਮਿੰਟ ਵੀ ਲੱਗੇ ਤੇ 48 ਮਿੰਟ ਲੱਗ ਗਏ ਵੱਡੇ ਪਲੇਅਰਾਂ ਦੀ। ਅੱਛਾ, ਗੱਲ ਇਹ ਆ ਨਾ, ਮੈਂ ਤਾਂ ਜੀ ਇਦਾਂ ਹੀ ਆ ਵੀ ਜਿੱਦਾਂ ਤੁਸੀਂ ਕਈ ਬੰਦੇ ਹੋਣੇ ਆ, ਬਹੁਤ ਸਾਰੇ ਬੰਦੇ ਦੇਖਣ ਵਾਲੇ ਵੀਡੀਓ ਨੂੰ ਵੀ ਇਦਾਂ ਹੀ ਹੋਣੇ ਆ ਵੀ ਜਿਨ੍ਹਾਂ ਨੂੰ ਐਡੀ ਸੁਰ ਮੋਰੇ ਦੀ ਕੋਈ ਨਹੀਂ ਹੋਣੀ। ਮੈਂ ਵੀ ਉਹਨਾਂ ਦੇ ਵਿੱਚ ਸ਼ਾਮਿਲ ਆ। ਮੈਨੂੰ ਫੁੱਟਬਾਲ ਦਾ ਰਾਣਾ ਸਾਹਿਬ ਐਡਾ ਪਤਾ ਕੋਈ ਨਹੀਂ ਹੈਗਾ, ਠੀਕ ਆ। ਮੈਂ ਤਾਂ ਐਵੇਂ ਉਹ ਹੋਸਟਿੰਗ ਕਰਨੀ ਆ ਤੇ ਐਵੇਂ ਸਵਾਲੋ ਜਵਾਬ ਵਿੱਚ ਆਪਣਾ ਲੁੱਚ ਤੜਨ ਵਾਲੀ ਗੱਲ ਨਹੀਂ ਹੁੰਦੀ ਜਿਹੜੀ, ਉਹ ਹੈਗੀ ਆ ਜੀ। ਅੱਛਾ ਜੀ, ਮਾਰ ਇਰਫਾਨ ਸਾਹਿਬ, ਇਹ ਖੁਸ਼ ਆਮਦੀਦ ਜੀ। ਅੱਜ ਬੜੀ ਗੱਲ ਆ ਵੀ ਤੁਸੀਂ ਸਾਡੇ ਇੱਥੇ ਡੇਰੇ ਤੇ ਆਏ, ਤੇ ਨਾਲੇ ਆਹ ਜਿਹੜੀ ਮੈਨੂੰ ਨਵੀਂ ਖਬਰ ਮਿਲੀ ਹੈ ਇਹਦਾ ਵੀ ਮੈਨੂੰ ਬੜਾ ਚਾਅ ਚੜਿਆ ਵੀ ਤੁਹਾਡੀ ਇਹਦੇ ਤੇ ਵੀ ਬੜੀ ਗਹਿਰੀ ਨਜ਼ਰ ਆ ਫੁੱਟਬਾਲ ਤੇ ਵੀ। ਇਹ ਜਿਹੜਾ ਹੁਣ ਇਹ ਰਾਣਾ ਸਾਹਿਬ ਨੇ ਕੀ ਸਵਾਲ, ਇਹ ਵੀ ਕਿਹੜੀਆਂ 4 ਟੀਮਾਂ ਵਾ ਜਿਹੜੀਆਂ ਸੈਮੀਫਾਈਨਲ ਖੇਡ ਸਕਦੀਆਂ, ਉਹ ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਪਹਿਲੇ ਤਾਂ ਸ਼ੁਕਰੀਆ, ਤੁਸੀਂ ਇਸ ਕਾਬਿਲ ਸਮਝਿਆ ਜੀ। ਤੇ ਸਭ ਤੋਂ ਪਹਿਲਾਂ ਜਿਹੜੀ ਉਸਤਾਦਾਂ ਨੇ ਗੱਲ ਕਰੀ ਵੀ 2 ਵੱਡੇ ਪਲੇਅਰਾਂ ਦੇ ਰਿਟਾਇਰ ਹੋਣ ਦਾ ਟਾਈਮ ਆ, ਮੈਂ ਤੀਸਰਾ ਇੱਕ ਐਡ ਕਰੂੰਗਾ ਜਿਹਨੂੰ ਬਹੁਤ ਥੋੜੇ ਜਿਹੜੇ ਫੁੱਟਬਾਲ ਦੇਖਣ ਵਾਲੇ ਉਹਨਾਂ ਨੂੰ ਤਾਂ ਬੜਾ ਹੀ ਪਤਾ ਹੋਣਾ। ਤੁਸੀਂ ਥੋੜੇ ਜਿਹੇ ਨਾ, ਕਿਉਂਕਿ ਗੱਲਾਂ ਥੋੜੀਆਂ ਬੜੀ ਸੁਣਨ ਵਾਲੀਆਂ ਹੋਣੀਆਂ, ਕਿਉਂ ਨਹੀਂ ਰਾਣਾ ਸਾਹਿਬ? ਠੀਕ ਹੈ, ਇਸ ਤੋਂ ਕੋਈ ਨਹੀਂ। ਅੱਛਾ, ਹੋਣੀ ਨਹੀਂ। ਹੁਣ ਫਿਰ ਦੁਬਾਰਾ ਸ਼ੁਰੂ ਕਰਨਾ? ਨਹੀਂ। ਹਾਂ, ਵੀ ਹੁਣ ਤੁਸੀਂ ਕਰੋਸ਼ੀਆ ਵਾਲੇ ਦੀ ਗੱਲ ਕਰੋਗੇ? ਕਰੋਸ਼ੀਆ ਵਾਲਾ ਤਾਂ ਨਹੀਂ, ਉਹ ਤਾਂ ਐਡਾ ਵੱਡਾ ਪਲੇਅਰ ਬਣਿਆ ਨਹੀਂ। ਹੁਣ ਦੁਬਾਰਾ ਉਸਤਾਦਾਂ ਨੇ ਗੱਲ ਕੀਤੀ ਵੀ 2 ਵੱਡੇ ਪਲੇਅਰਾਂ ਦਾ ਰਿਟਾਇਰਮੈਂਟ ਦਾ ਵਰਲਡ ਕੱਪ ਵੀ ਹੋ ਸਕਦਾ ਹੈ, ਆਖਰੀ ਵਰਲਡ ਕੱਪ। ਮੈਂ ਇੱਕ ਤੀਸਰਾ ਵੀ ਐਡ ਕਰੂੰਗਾ, ਮੈਨੂਅਲ ਨੂਅਰ, ਜਰਮਨੀ ਦਾ ਗੋਲਕੀਪਰ। ਪ੍ਰੋਪਰ ਜਿਹੜਾ ਵੀ ਇੰਪੈਕਟ ਪਲੇਅਰ ਜਿਹਨੂੰ ਕਹਿੰਦੇ ਵੀ ਗਰਾਊਂਡ ਜਿਹਦੀ ਪ੍ਰੈਜ਼ੈਂਸ ਹੀ ਇਸ ਤਰ੍ਹਾਂ ਹੁੰਦਾ ਕਿ ਨਾ ਇੱਕ ਦੀ ਜਗ੍ਹਾ 2 ਪਲੇਅਰ ਮਾਲੂਮ ਹੁੰਦੇ ਆ। ਠੀਕ ਆ, ਉਹਦਾ ਆਖਰੀ ਵਰਲਡ ਕੱਪ ਆ। ਤੇ ਕੁਝ ਹੋਰ ਪਲੇਅਰ ਵੀ ਜਾਣਗੇ, ਲੂਕਾ ਮੋਡਰਿਚ ਜਾਏਗਾ ਕਰੋਸ਼ੀਆ ਵਾਲਾ, ਤੇ ਬ੍ਰਾਜ਼ੀਲ ਦੇ ਵੀ ਨਿਮਾਰ ਦਾ ਆਖਰੀ ਹੋਣਾ ਸੀ, ਲੇਕਿਨ ਅਜੇ ਤੱਕ ਉਹਦੀ ਟੀਮ ਦੀ ਸਿਲੈਕਸ਼ਨ ਕੋਈ ਨਹੀਂ ਹੋਈ। ਅਗਰ ਹੋਈ ਤਾਂ ਉਹਦਾ ਵੀ ਤਕਰੀਬਨ ਆਖਰੀ ਵਰਲਡ ਕੱਪ ਆ। ਤੇ ਉਸ ਤੋਂ ਬਾਅਦ 4 ਟੀਮਾਂ ਦਾ ਤੁਸੀਂ ਸਵਾਲ ਕਰਿਆ, ਮੈਂ 4 ਦੀ ਥਾਂ ਤੇ 5 ਦਾ ਨਾਂ ਲਵਾਂਗਾ। ਇੱਕ ਜਿਹੜੀ ਉਹ ਡਾਰਕ ਹਾਰਸ
ਜਿਹੜੀ ਵੀ ਸੈਮੀਫਾਈਨਲ ਜਾ ਸਕਦੀ, ਕਿਉਂਕਿ ਅਫਰੀਕਾ ਵਾਲਿਆਂ ਨੂੰ ਆਦਤ ਆ ਵੀ ਉਹ ਹਰ ਸਾਲ ਹਰ ਟੂਰਨਾਮੈਂਟ 'ਚ ਇੱਕ ਟੀਮ ਇਹੋ ਜਿਹੀ ਭੇਜਦੇ ਹੁੰਦੇ ਆ ਕਿ ਜਿਹੜੀ ਨਾ ਹਲਾ ਲਲਾ ਮਚਾਈ ਹੁੰਦੀ ਉਹਨਾਂ ਨੇ, ਇੱਕ ਦੋ ਦਾ ਰਾਹ ਲੈ ਜਾਂਦੀ, ਇੱਕ ਦੋ ਦਾ ਰਾਹ ਵੀ ਲੈਂਦੀ ਆ ਤੇ ਇੱਕ ਡਿਫਰੈਂਟ ਕਿਸਮ ਦੀ ਐਕਸਾਈਟਮੈਂਟ ਹੁੰਦੀ ਉਹਨਾਂ ਦਾ ਮੈਚ ਦੇਖਣ ਲੱਗਿਆ ਨਾ। ਜਿਹੜਾ ਪਹਿਲਾ ਵਾਰੀ ਉਹ ਦੇਖਿਆ ਸੀ 2002 ਦੇ ਵਰਲਡ ਕੱਪ ਨਾ 1998 ਵਾਲੇ 'ਚ ਉਹ ਸੈਨੇਗਾਲ ਸੀ ਸ਼ਾਇਦ, ਬਲਕਿ ਸੈਨੇਗਾਲ ਤੋਂ ਪਹਿਲੇ ਵੀ ਇੱਕ ਬੜੀ ਅੱਛੀ ਉਹਨਾਂ ਦੀ ਨਾ, ਹੁਣ ਮੇਰੇ ਆ ਨਹੀਂ ਰਿਹਾ ਜ਼ਿਹਨ 'ਚ, ਉਹ ਗਾਣਾ ਉਹਨਾਂ ਨੇ ਵੀ ਬੜਾ ਅਪਸੈਟ ਕੀਤਾ ਸੀ। ਹਾਂ ਉਹ ਵੀ ਉਹ ਹਲਾ ਲਲਾ ਮਚਾ ਦਿੰਦੇ ਹੁੰਦੇ ਕਿ ਨਾ ਨਾਈਜੀਰੀਆ, ਸੈਨੇਗਾਲ, ਹਾਂ ਇਹਨਾਂ ਨੇ ਵੀ ਉਹ ਨਾਈਜੀਰੀਆ ਨੇ ਸ਼ਾਇਦ ਅਰਜਨਟੀਨਾ ਨੂੰ ਹਰਾਇਆ ਸੀ, ਐਵੇਂ ਗਲਤ ਹੋਵਾਂ ਤਾਂ ਸ਼ਾਇਦ, ਕਿਉਂਕਿ ਇਤਨੀ ਉਮਰ ਵੀ ਨਹੀਂ। ਬਿਲਕੁਲ। ਤੇ ਇਸ ਦਫਾ ਮੈਨੂੰ ਉਮੀਦ ਆ ਵੀ ਜਿਹੜੀ ਮਰਾਕਸ਼ ਦੀ ਟੀਮ ਆ ਨਾ, ਮੋਰੋਕੋ ਜਿਹਨੂੰ ਕਹਿੰਦੇ ਆ, ਉਹਦੇ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਵੀ ਨਾ ਇਸ ਦਫਾ ਹਲਾ ਲਲਾ ਮਚਾ ਦੇਣੀ। ਉਹਦੇ 'ਚ ਦੋ ਪਲੇਅਰ ਮੇਰੇ ਬਹੁਤ ਹੀ ਅੱਛੇ ਮੈਨੂੰ ਲੱਗਦੇ ਆ, ਇੱਕ PSG 'ਚ ਖੇਡਦਾ ਅਸ਼ਰਫ ਹਕੀਮੀ, ਔਰ ਦੂਸਰਾ ਜਿਹੜਾ ਨਾ ਰਿਆਲ ਮੈਡਰਿਡ ਦਾ ਫਾਰਵਰਡ ਆ ਬਰਾਹੀਮ ਡਿਆਜ਼, ਵੀ ਉਹ ਬਹੁਤ ਅੱਛੇ ਪਲੇਅਰ ਆ। ਬਾਕੀ ਉਹਨਾਂ ਦੀ ਸਪੋਰਟਿੰਗ ਕਾਸਟ ਵੀ ਅੱਛੀ ਆ। ਵੀ ਪੰਜਵੀਂ ਟੀਮ ਇਹ ਰੱਖਦਾ ਆ। ਤੇ ਸਭ ਤੋਂ ਜ਼ਿਆਦਾ ਜਿਹੜੀ ਦੋ ਫੇਵਰੇਟ ਟੀਮਾਂ ਆ ਇਸ ਟਾਈਮ, ਜਿਵੇਂ ਉਸਤਾਦਾਂ ਨੇ ਦੱਸਿਆ ਵੀ ਰੈਂਕਿੰਗ 'ਚ ਵੀ ਪਹਿਲੇ ਆ ਜਾਂ ਵੈਸੇ ਵੀ ਐਜ਼ ਏ ਟੀਮ ਸਿਲੈਕਸ਼ਨ ਵੀ ਪਲੇਅਰ ਉਹਨਾਂ ਦੇ ਕੋਲ ਆਪਸ਼ਨ ਜਿਤਨੀ ਜ਼ਿਆਦਾ ਆ, ਇੱਕ ਪੋਜੀਸ਼ਨ ਤੇ 3-3 4-4 ਪਲੇਅਰਾਂ ਦੀ ਆਪਸ਼ਨ ਆ। ਉਹਦੇ 'ਚ ਫਰਾਂਸ ਤੇ ਸਪੇਨ ਤਾਂ ਪੱਕੇ ਉਮੀਦਵਾਰ ਆ ਜੀ। ਉਸ ਤੋਂ ਬਾਅਦ ਜੀ ਤੀਸਰੀ ਟੀਮ ਜਿਹੜੀ ਅਰਜਨਟੀਨਾ, ਤੇ ਚੌਥੀ ਮੈਂ ਇੰਗਲੈਂਡ ਨੂੰ, ਚਾਹੇ ਉਹ ਰੈਂਕਿੰਗ ਤੇ ਪਹਿਲੇ ਤੇ ਵੀ ਆ ਜਾਏ, ਮੈਂ ਤਾਂ ਉਹਨਾਂ ਨੂੰ ਕੁਆਟਰ ਫਾਈਨਲ ਦਾ ਵੀ ਨਾ ਤੁੱਕੇ ਨਾਲ ਜਾਣਗੇ। ਆਪਾਂ ਨੂੰ ਨਹੀਂ ਲੱਗਦਾ ਵੀ ਉਹ ਸੈਮੀਫਾਈਨਲ ਖੇਡਣਗੇ, ਕਿਉਂਕਿ ਉਹ ਹੈ ਆ ਕਾਗਜ਼ੀ ਸ਼ੇਰ। ਉਹਨਾਂ ਦੀ ਜਿਸ ਤਰ੍ਹਾਂ ਤੁਸੀਂ ਕ੍ਰਿਕਟ 'ਚ 2010 ਤੋਂ ਪਹਿਲੇ ਦੀ ਲਾ ਲਓ ਨਾ, ਵੀ ਆਜ਼ਾਦ ਉਹਨਾਂ ਦੀ ਪੂਰੀ ਦੁਨੀਆ ਨੂੰ ਸਿਖਾਇਆ ਉਹਨਾਂ ਨੇ, ਤੇ ਆਪ ਉਹਨਾਂ ਨੂੰ ਅਜੇ ਤੱਕ ਵੱਲ ਕੋਈ ਨਹੀਂ ਆਇਆ। ਫੁੱਟਬਾਲ ਸਭ ਤੋਂ ਮਹਿੰਗੇ ਪਲੇਅਰ ਉੱਥੇ ਵਿਕਣਗੇ, ਸਭ ਤੋਂ ਮਹਿੰਗੀ ਲੀਗ, ਸਭ ਤੋਂ ਹਾਈਪ, ਸਭ ਤੋਂ ਜ਼ਿਆਦਾ। ਤੇ ਜਦੋਂ ਖੇਡਣ ਤੇ ਆਉਂਦੇ ਆ ਉਹੀ ਪਲੇਅਰ, ਜਦੋਂ ਉਹਨਾਂ ਦਾ ਸਾਹਮਣਾ ਯੂਰਪੀਅਨ ਟੀਮਾਂ ਨਾਲ ਹੁੰਦਾ, ਇੰਜ ਮਾਲੂਮ ਹੁੰਦਾ ਵੀ ਇਹਨਾਂ ਨੂੰ ਖੇਡਣਾ ਹੀ ਕੋਈ ਨਹੀਂ ਹੁੰਦਾ। ਸਪੇਨ, ਫਰਾਂਸ, ਮਰਾਕਸ਼, ਅਰਜਨਟੀਨਾ ਤੇ ਬਰਾਜ਼ੀਲ। ਬਰਾਜ਼ੀਲ ਇਸ ਵਜ੍ਹਾ ਤੋਂ ਨਹੀਂ ਕਿ ਉਹ ਪਲੇਅਰ ਇਸ ਟਾਈਮ ਉਹਨਾਂ ਦੇ, ਉਹ ਇੱਕ ਨਾ ਉਹਨਾਂ ਦਾ ਕਲਚਰ ਹੀ ਐਸਾ ਨਾ ਵੀ ਆਸਟ੍ਰੇਲੀਆ ਦੇ ਤੁਸੀਂ ਕਾਗਜ਼ ਤੇ ਨਾ ਕੋਈ ਉਹਨਾਂ ਦੀ ਟੀਮ ਮਾੜੀ ਤੋਂ ਮਾੜੀ ਕ੍ਰਿਕਟ ਦੀ ਚੱਕ ਲਿਆਓ ਨਾ, ਜਿਵੇਂ ਉਹ ਜਦੋਂ ਵਰਲਡ ਕੱਪ ਆਉਂਦਾ ਨਾ ਇੰਜ ਕੱਦ ਹੀ ਉਹਨਾਂ ਦੇ ਵਧਣੇ ਸ਼ੁਰੂ ਹੋ ਜਾਂਦੇ ਆ। ਬਰਾਜ਼ੀਲ ਐਸੀ ਟੀਮ ਆ ਵੀ ਉਹਨਾਂ ਦੇ ਕੱਦ ਵੱਧ ਜਾਂਦੇ ਆ। ਉਹੀ ਪਲੇਅਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਕਿੱਥੋਂ ਆ ਗਿਆ। ਵੱਡੇ ਈਵੈਂਟ ਦੇ ਪਲੇਅਰ, ਵੱਡੇ ਈਵੈਂਟ 'ਚ ਆ ਕੇ ਉਹ ਜਿਹੜਾ ਨਾ, ਯਾਨੀ ਕਿ ਉਹ ਆਪਣੇ ਆਪ ਨੂੰ ਵੀ ਉਹ ਬਣ ਜਾਂਦੇ, ਸ਼ੇਰ ਬਣ ਜਾਂਦੇ ਆ, ਸ਼ੇਰ ਬਣ ਜਾਂਦੇ। ਉਹ ਇੱਕ ਜਿਹੜੀ ਕੁਦਰਤੀ ਉਹ ਉਹਨਾਂ ਦੇ ਅੰਦਰ ਇੱਕ ਗ੍ਰੇਟ ਪਲੇਅਰਾਂ ਵਾਲੀ ਮੈਂਟੈਲਿਟੀ ਜਿਹੜੀ ਆ ਨਾ। ਉਸ ਤੋਂ ਬਾਅਦ ਜਿਹੜੀ ਉਸਤਾਦਾਂ ਨੇ ਗੱਲ, ਮੇਰੀ ਇਹ 5 ਟੀਮਾਂ ਆ। ਉਸ ਤੋਂ ਬਾਅਦ ਜਿਹੜੀ ਉਸਤਾਦਾਂ ਨੇ ਗੱਲ ਕੀਤੀ ਕਿ ਯੰਗ ਪਲੇਅਰ ਜਿਹੜੇ ਆ, ਲਮੀਨ ਯਮਾਲ ਦਾ ਨਾਂ ਲਿਆ। ਦੂਸਰਾ ਡੰਬੇਲੇ ਦੇ ਬਾਰੇ ਮੈਂ ਉਸਤਾਦਾਂ ਦੀ ਕਰੈਕਸ਼ਨ ਕਰਨਾ ਚਾਹੂੰਗਾ, ਡੰਬੇਲੇ ਯੰਗ ਕੋਈ ਨਹੀਂ, ਇਹ ਪਿਛਲੇ ਦੋਨਾਂ ਵਰਲਡ ਕੱਪਾਂ ਤੋਂ ਪਹਿਲੇ ਅਨਫਿਟ ਹੋ ਗਿਆ। ਇਹ ਬਦਕਿਸਮਤ ਪਲੇਅਰ ਆ ਕਿ 2 ਦਫਾ ਇਹਦੀ ਸਿਲੈਕਸ਼ਨ ਹੋਈ ਆ, ਫਾਰਮ ਵਿੱਚ ਵੀ ਹੁੰਦਾ ਸੀ, ਇਹ ਬਾਰਸਲੋਨਾ ਨਾਲ ਵੀ ਖੇਡਿਆ ਆ, ਠੀਕ ਆ। ਤੇ ਲੇਕਿਨ ਕੀ ਹੁੰਦਾ ਸੀ, ਵਰਲਡ ਕੱਪ ਤੋਂ ਕੁਛ 6 ਮਹੀਨਾ ਪਹਿਲੇ ਨਾ ਅਨਫਿਟ ਹੋ ਜਾਣਾ ਵਿਚਾਰੇ ਨੇ। ਇਸ ਦਫਾ ਭਰਪੂਰ ਫਾਰਮ ਵਿੱਚ ਆ ਰਿਹਾ ਆ। ਪਿਛਲਾ ਜਿਹੜਾ ਬਲੌਨ ਡੋਰ ਉਸ ਨੇ ਜਿੱਤਿਆ, ਜਿਹੜਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੁੰਦਾ ਫੁੱਟਬਾਲ ਦਾ, ਉਹ ਵੀ ਉਸ ਨੇ ਜਿੱਤਿਆ। ਨਾਲ ਉਹਦੇ ਨਾਲ ਜਿਹੜੀ ਸਪੋਰਟਿੰਗ ਕਾਸਟ ਆ, ਜਿਹੜਾ ਯੰਗ ਪਲੇਅਰ ਦਾ ਨਾਮ ਹੈ ਡੰਬੇਲੇ ਦੀ ਜਗ੍ਹਾ ਤੇ ਨਾ ਮਾਈਕਲ ਓਲੇਸੇ ਦਾ ਲਾਵਾਂਗਾ। ਵੀ ਫਿਊਚਰ ਸਟਾਰ ਜਿਹੜੇ ਹੈ ਆ ਨਾ, ਉਹਨਾਂ 'ਚ ਉਹ ਵੀ ਆ। ਕਿ ਹੋ ਸਕਦਾ ਵੀ ਅਗਰ ਫਰਾਂਸ ਵਰਲਡ ਕੱਪ ਜਿੱਤਦਾ ਤੇ ਉਹਦੇ 'ਚ ਅੱਧਾ ਹਿੱਸਾ ਓਲੇਸੇ ਦਾ ਹੋਏਗਾ। ਕੀ ਬਾਤ। ਤੇ ਬੀਪੇ ਨੂੰ ਤੁਸੀਂ ਕਿੱਥੇ, ਯਾਨੀ ਕਿ ਐਮਬੈਪੇ ਜਿਹੜਾ ਉਹ ਜਿਸ ਲੈਵਲ ਦਾ ਪਲੇਅਰ ਬਣ ਚੁੱਕਿਆ ਨਾ, ਉਹ ਜਿਸ ਲੈਵਲ ਦਾ ਉਹਦਾ ਕੌਨਫੀਡੈਂਸ ਆ, ਉਹ ਇਕੱਲਾ ਬੰਦਾ ਟੀਮ ਨੂੰ ਘਸੀੜ ਸਕਦਾ। ਲੇਕਿਨ ਜਦੋਂ ਉਹ ਸਪੋਰਟਿੰਗ ਕਾਸਟ ਇਤਨੀ ਤਕੜੀ ਆ ਜਾਵੇ ਨਾ, ਜਿਵੇਂ ਪਿਛਲਾ ਵਰਲਡ ਕੱਪ ਆ, ਦੁਨੀਆ ਸਿਰਫ ਦੇਖ ਰਹੀ ਸੀ ਵੀ ਮੈਸੀ ਖੇਡ ਰਿਹਾ, ਉਹਨੂੰ ਇਹ ਨਹੀਂ ਦੇਖ ਰਿਹਾ ਵੀ ਉਦੋਂ 70 ਮਿੰਟ ਤੱਕ, ਪਹਿਲੇ ਵਰਲਡ ਕੱਪ ਦੇ ਫਾਈਨਲ 70 ਮਿੰਟ ਤੱਕ ਡੀਪੌਲ ਨੇ ਕਿਸੇ ਬੰਦੇ ਨੂੰ ਹਿੱਲਣ ਹੀ ਨਹੀਂ ਦਿੱਤਾ। ਐਮਬੈਪੇ ਨਜ਼ਰ ਹੀ ਨਹੀਂ ਆ ਰਿਹਾ ਸੀ ਵੀ ਹੈ ਕਿੱਥੇ ਆ। ਡੀਪੌਲ ਥੱਕਿਆ ਸੀ ਤੇ ਉਹਨਾਂ ਦੇ ਅਟੈਕ ਹੋਣੇ ਸ਼ੁਰੂ ਹੋਏ ਸੀ। ਅਗਰ ਤੁਸੀਂ ਵਰਲਡ ਕੱਪ ਫਾਈਨਲ ਦੇਖਿਆ ਨਾ, ਵੀ 70 ਮਿੰਟ ਤੱਕ ਕੁਝ ਹੋ ਹੀ ਨਹੀਂ ਰਿਹਾ ਸੀ, ਸਿਰਫ ਅਰਜਨਟੀਨਾ ਖੇਡ ਰਹੀ ਸੀ। ਤੇ ਵੱਡੇ ਪਲੇਅਰ ਉਹਨਾਂ ਦੇ ਮਸ਼ਹੂਰ, ਉਸ ਤੋਂ ਬਾਅਦ ਉਹਨਾਂ ਨੂੰ ਪਲੇਅਰਾਂ ਨੂੰ ਕੰਟਰੈਕਟ ਵੱਡੇ ਮਿਲੇ ਆ। ਐਂਜ਼ੋ ਫਰਨੈਂਡez ਨੂੰ ਮਿਲਿਆ, ਮੈਕਲਿਸਟਰ ਨੂੰ ਮਿਲਿਆ। ਵੀ ਉਹ ਇੱਕ ਯੰਗ ਜਿਹਾ ਮੁੰਡਾ ਵੀ ਹੈ ਸੀ, ਉਹ ਅਰਜਨਟਾਈਨ ਦਾ ਜਿਹੜਾ ਵਾ ਨਾ, ਉਸ ਦਾ ਮੇਰੇ ਨਾਮ ਨਹੀਂ ਆ ਰਿਹਾ ਜੀ, ਮਾਰਟੀਨੇਜ਼ ਖੇਡਿਆ ਸੀ ਅੱਗੇ ਫਾਰਵਰਡ। ਹਾਂ ਬਿਲਕੁਲ, ਉਹ ਬੜਾ ਅੱਛਾ। ਹੁਣ ਇੱਕ ਮੁਲਕ ਦਾ ਮੇਰੇ ਆ ਨਹੀਂ ਰਿਹਾ ਸੁਣਦੇ,
ਕੈਮਰੂਨ ਜਿਹੜਾ ਨਾ ਉਹ ਵੀ ਜਾਇੰਟ ਕਿਲਰ, ਉਹਨੇ ਵੀ ਉਹਨਾਂ ਦਾ ਇੱਕ ਪਲੇਅਰ ਹੁੰਦਾ ਸੀ ਡੇਵਿਡ ਮਿਲਰ ਜਾਂ ਡੇਵਿਡ ਮਿਲਾ ਕੁਛ ਇਸ ਤਰ੍ਹਾਂ ਦਾ, ਪ੍ਰੋਨਾਂਸੀਏਸ਼ਨ ਹੁਣ ਮੇਰੇ ਐਗਜ਼ੈਕਟ ਨਹੀਂ ਹੈ, ਵੀ ਉਹ ਵੀ ਯਾਨੀ ਕਿ ਇਸ ਤਰ੍ਹਾਂ ਦੇ ਕਿ ਵੱਡੇ ਵੱਡੇ ਯਾਨੀ ਕਿ ਕੁਆਟਰ ਫਾਈਨਲ ਦੇ ਲੈਵਲ ਤੱਕ ਦੀ ਟੀਮ ਹੈ ਸੀ। ਅੱਛਾ ਹੁਣ ਇੱਕ ਇਹ ਤਾਂ ਅਸੀਂ ਕਰ ਰਹੀ ਫੁੱਟਬਾਲ ਦੀ, ਅਸੀਂ ਸਾਡੇ ਖਿੱਤੇ 'ਚ ਯਾਨੀ ਕਿ ਜਿਹੜਾ ਨਾ ਫੁੱਟਬਾਲ ਇੰਨਾ ਨੀਚੇ ਕਿਉਂ? ਚੀਨ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਇਹਦਾ ਕੀ ਰੀਜ਼ਨ ਆ? ਜਿਹੜੀ ਸਪੋਰਟਸ ਦੀ ਜਿਹੜੀ ਜਿਓ ਲੋਕੇਸ਼ਨ ਹੁੰਦੀ ਹੈ ਨਾ, ਵੀ ਕਿਸ ਇਲਾਕੇ 'ਚ ਕਿਹੜੀ ਖੇਡੀ ਜਾ ਰਹੀ ਹੈ, ਇਹ ਮੇਰੇ ਖਿਆਲ ਤੇ ਕਲਚਰ ਦਾ ਹਿੱਸਾ ਹੁੰਦੀ, ਲੋਕ ਇਲਾਕਿਆਂ ਦੇ ਕਲਚਰ ਦਾ। ਜਿਸ ਤਰ੍ਹਾਂ ਬ੍ਰਾਜ਼ੀਲ ਦੀ ਇੱਕ ਕਹਾਵਤ ਆ ਕਿ ਤੁਹਾਨੂੰ 2 ਟਾਈਮ ਦੀ ਰੋਟੀ ਤੇ ਖੇਡਣ ਨੂੰ ਇੱਕ ਬਾਲ, ਚਾਹੇ ਵਾਲੀਬਾਲ ਆ ਚਾਹੇ ਫੁੱਟਬਾਲ ਆ, ਉਹ ਲੱਭ ਜੇ ਤੇ ਤੁਹਾਨੂੰ ਦੁਨੀਆ ਤੋਂ ਹੋਰ ਕੁਝ ਨਹੀਂ ਚਾਹੀਦਾ। ਸਹੀ। ਹਰ ਇਲਾਕੇ ਦਾ ਆਪਣਾ ਆਪਣਾ ਕਲਚਰ ਹੁੰਦਾ, ਉਸ ਦੇ ਹਿਸਾਬ ਨਾਲ ਗੇਮਾਂ ਜਿਹੜੀਆਂ ਨਾ ਉੱਥੇ ਪ੍ਰਵਾਨ ਚੜ੍ਹਦੀਆਂ, ਉਸੇ ਹਿਸਾਬ ਨਾਲ ਸਪੋਰਟ ਹੁੰਦੀ ਆ। ਹੁਣ ਆਪਾਂ ਆਪਣੇ ਲੋਕਲ ਵੇਖਦੇ ਆ ਤਾਂ ਚਾਹੇ ਜਿੰਨਾ ਮਰਜ਼ੀ ਕ੍ਰਿਕਟ ਦਾ ਵੱਡਾ ਮੈਚ ਹੋ ਰਿਹਾ ਹੋਵੇ, ਫੁੱਟਬਾਲ ਦਾ ਮੈਚ ਹੋਵੇ, ਉਹਦਾ ਰਸ਼ ਨਹੀਂ ਪਾਉਂਦਾ। ਤੇ ਕਿਸੇ ਛੋਟੇ ਜਿਹੇ ਪਿੰਡ ਦੀ ਨਾ ਅੰਡਰ, ਕੱਲ ਅਸੀਂ ਆਏ ਆ ਉਧਰੋਂ ਖੇਡ ਕੇ ਨਾ ਮੁਰੀਦ ਕਿਉਂ, ਪਰਸੋਂ ਦੀ ਗੱਲ ਆ, ਤੇ ਬਹੁਤ ਵੱਡਾ ਸਾਡਾ ਇਵੈਂਟ ਸੀ ਕ੍ਰਿਕਟ ਦਾ, ਮਤਲਬ ਪੂਰੀ ਡਿਜਕੋਡ ਤੋਂ ਲੈ ਕੇ ਗੋਜਰੇ ਤੱਕ ਦੇ ਸਾਰੇ ਪਲੇਅਰ ਸੀ, ਤੇ ਵੇਖਣ ਵਾਲੇ ਜੇ ਗਿਣੀਆਂ ਨਾ ਪਲੇਅਰਾਂ ਤੋਂ ਇਲਾਵਾ ਤੇ 500 ਨਹੀਂ ਸੀ। ਵਾਪਸੀ ਤੇ ਨਾ ਪੱਕੇ ਖੂਹ ਦੇ ਉਰਲੇ ਪਾਸੇ ਇੱਕ ਗਰਾਊਂਡ ਪਿੰਡ ਦੇ ਨਾਲ ਆ, ਤੇ ਇੱਕ ਉਰਲੇ ਪਾਸੇ ਆ ਉਹ ਜਿੱਥੇ ਮਿੱਟੀ ਧੂੜ ਆ, ਉੱਥੇ ਮੇਰੇ ਖਿਆਲ ਅੰਡਰ 15 ਜਾਂ 40 ਪਲੇਅਰਾਂ ਦਾ, ਕਬੱਡੀ ਦੇ ਪਲੇਅਰਾਂ ਦਾ ਮੈਚ ਹੋ ਰਿਹਾ ਸੀ, ਤੇ ਲੋਕ ਟਰਾਲੀਆਂ ਤੇ ਖਲੋ ਕੇ ਵੇਖ ਰਹੇ ਸੀ। ਤੇ ਜਾਂਦਿਆਂ ਜਦ ਅਸੀਂ ਲੰਘੇ ਉਦੋਂ ਸਟੇਜ 10 ਵਜੇ ਲੱਗੇ ਸੀ, ਮੈਚ 5 ਵਜੇ ਹੋਣਾ ਸੀ। ਵੀ ਹਰ ਇਲਾਕੇ ਦਾ ਜਿਹੜਾ ਸਾਡੇ ਨਾਲ ਕਲਚਰ ਨੇ ਫੁੱਟਬਾਲ ਨੂੰ ਉਸ ਤਰ੍ਹਾਂ ਅਡਾਪਟ ਹੀ ਨਹੀਂ ਕੀਤਾ। ਸਹੀ ਗੱਲ। ਤੇ ਜਿਸ ਤਰ੍ਹਾਂ ਹੁਣ ਅਮਰੀਕਾ 'ਚ ਉਹ ਬੇਸਬਾਲ ਨੂੰ, ਰਗਬੀ ਦੀ ਜਿਹੜੀ ਉਹਨਾਂ ਦੀ ਆਪਣੀ ਸ਼ਕਲ ਆ ਉਹਨੂੰ ਫੁੱਟਬਾਲ ਕਹਿੰਦੇ ਆ, ਮਿਹਰਬਾਨੀ ਉਹਨਾਂ ਦੀ ਜੋ ਵੀ ਕਹਿੰਦੇ ਆ, ਉਹ ਬੇਸਬਾਲ, ਬਾਸਕਟਬਾਲ ਤੇ ਰਗਬੀ ਦੀ ਉਹ ਫੁੱਟਬਾਲ, ਜੋ ਵੀ ਉਹਨੂੰ ਕਹਿਣ, ਉਹ ਉਹਨਾਂ ਦੇ ਕਲਚਰ ਵਿੱਚ ਆ। ਕੈਨੇਡਾ ਆ ਉਹ ਆਈਸ ਹਾਕੀ ਖੇਡਦੇ ਆ ਸ਼ੌਕ ਨਾਲ। ਇਸ ਤਰ੍ਹਾਂ ਜਿਹੜੇ ਇਲਾਕੇ ਦਾ ਕਲਚਰ ਹੋਣਾ ਉਸੇ ਨੂੰ ਉਹਨੇ ਪ੍ਰਵਾਨ ਚੜ੍ਹਨਾ। ਮੇਰੀ ਨਾ ਇੱਕ ਜ਼ਾਤੀ ਜੀ ਥਿਊਰੀ ਆ ਇਸ ਸਿਲਸਿਲੇ 'ਚ, ਬਲਕਿ 1-2 ਦਫਾ ਪਹਿਲੇ ਵੀ, ਹੁਣ ਫਿਰ ਮੇਰੇ ਉਹੀ ਜ਼ਿਹਨ 'ਚ ਆਈ ਗੱਲ ਕਿ ਜਿੱਥੇ ਅੰਗਰੇਜ਼ ਨੌਬਾਦੀਆ ਸੀ ਨਾ, ਉੱਥੇ ਕ੍ਰਿਕਟ ਜ਼ਿਆਦਾ ਆਈ ਆ। ਜਿੱਥੇ ਸਪੇਨ ਤੇ ਫਰਾਂਸ ਦੀਆਂ ਨੌਬਾਦੀਆਂ ਸੀ ਨਾ ਹੈ, ਉੱਥੇ ਫੁੱਟਬਾਲ ਆਇਆ। ਕਿਉਂਕਿ ਅਫਰੀਕਾ ਦੇ ਮੁਲਕਾਂ 'ਚ ਜ਼ਿਆਦਾਤਰ ਇਟਲੀ, ਫਰਾਂਸ ਹੈ ਸੀ, ਤੇ ਪੁਰਤਗਾਲ ਵਗੈਰਾ ਇਹ ਸੀ, ਤੇ ਲਾਤੀਨੀ ਅਮਰੀਕਾ 'ਚ ਜ਼ਿਆਦਾਤਰ ਸਪੇਨ ਵਾਲੇ ਸੀ ਹੈ। ਉਹ ਉੱਥੇ ਵੀ ਫੁੱਟਬਾਲ ਦਾ ਯਾਨੀ ਕਿ ਕਲਚਰ ਜਿਹੜਾ ਵਾ ਨਾ, ਕਿਉਂਕਿ ਇਹਨਾਂ ਮੁਲਕਾਂ 'ਚ ਯੂਰਪ ਦੇ ਜਿਹੜਾ ਨਾ ਇਟਲੀ ਹੋ ਗਿਆ, ਫਰਾਂਸ ਹੋ ਗਿਆ, ਜਰਮਨੀ ਹੋ ਗਿਆ, ਇੱਥੇ ਯਾਨੀ ਕਿ ਜਿਹੜਾ ਕਲਚਰ ਜਿਹੜਾ ਵਾ ਨਾ ਫੁੱਟਬਾਲ ਦਾ ਜ਼ਿਆਦਾ ਸੀ। ਲੇਕਿਨ ਅੰਗਰੇਜ਼ਾਂ ਦਾ ਯਾਨੀ ਕਿ ਕਲਚਰ ਜਿਹੜਾ ਵਾ ਨਾ ਉਹ ਕ੍ਰਿਕਟ ਦਾ ਸੀ। ਉਹ ਇਸ ਕਰਕੇ ਯਾਨੀ ਕਿ ਵੈਸਟ ਇੰਡੀਜ਼ ਆ, ਪਾਕਿਸਤਾਨ ਆ, ਇੰਡੀਆ ਵਾ ਹੈ, ਇਹ ਜਿੱਥੇ ਵੀ ਇਹ ਯਾਨੀ ਕਿ ਗਏ ਨਾ ਉੱਥੇ ਕ੍ਰਿਕਟ ਦਾ ਆਇਆ। ਤੇ ਉਹ ਵਾਕਈ ਸਪੋਰਟਸ ਦਾ ਜਿਹੜਾ ਨਾ ਕਲਚਰਲੀ ਤੌਰ ਤੇ ਫਿਰ ਇੱਕ ਫਿਜ਼ੀਕਲ ਬਿਲਡਅਪ ਵੀ ਯਾਨੀ ਕਿ ਜਿਹੜਾ ਵਾ ਨਾ, ਮਿਡਲ ਈਸਟ ਤਾਂ ਦੇਖ ਲਓ, ਉੱਥੇ ਤਾਂ ਨਾ ਅੰਗਰੇਜ਼ ਆਇਆ ਤੇ ਨਾ ਲਾਤੀਨੀ ਹੈ, ਉਹਨਾਂ 'ਚ ਫੁੱਟਬਾਲ ਦਾ ਕਰੇਜ਼ ਆ। ਨਹੀਂ, ਉਹਦੇ 'ਚ ਮਿਡਲ ਈਸਟ 'ਚ ਵੀ ਤੁਸੀਂ ਦੇਖੋ ਨਾ, ਉੱਥੇ ਤੁਰਕਾਂ ਤੋਂ ਬਾਅਦ ਜਿਹੜਾ ਵਾ ਨਾ ਇਹ ਇਲਾਕੇ ਵੀ ਜਿਹੜੇ ਆ ਨਾ ਇਹ ਕਲੋਨਾਈਜ਼ ਤਾਂ ਇਹ ਇੱਥੇ ਵੀ ਅਸਰ ਜਿਹੜਾ ਵਾ ਨਾ ਇੱਥੇ ਫਰਾਂਸ ਦਾ ਕਾਫੀ ਜ਼ਿਆਦਾ ਜਿਹੜਾ ਨਾ ਅਸਰ ਰਿਹਾ ਵਾ, ਤੇ ਇਰਾਕ ਤੇ ਇਟਲੀ ਜਿਹੜਾ ਵਾ ਇਹਦਾ ਵੀ, ਲੀਬੀਆ ਤੇ ਜਿਸ ਤਰ੍ਹਾਂ ਇਟਲੀ ਦਾ ਰਿਹਾ ਵਾ, ਇਹਨਾਂ ਤੇ ਇੱਥੇ ਅਸਰਾਤ ਜਿਹੜੇ ਆ ਨਾ ਹੈ ਸੀ। ਬਲਕਿ ਇਸ ਤੋਂ ਸਾਰਾ ਕੁਝ ਪੱਟ ਕੇ ਲੈ ਗਏ ਉਹ ਜਿਹੜੀ ਪੁਰਾਣੀ ਤਹਿਜ਼ੀਬਾਂ ਦਾ ਉਹਦੇ ਤੇ, ਹਾਂ ਉਹਨਾਂ ਦੇ ਸਾਰਾ ਫਰਾਂਸ ਵਾਲੇ ਲੈ ਗਏ। ਤੇ ਇਹਦੇ ਅੱਛਾ ਹੁਣ ਇੱਕ ਅਰਫਾਨ ਨੇ ਗੱਲ ਕੀਤੀ ਸੀ ਵੀ ਇਹਦੇ ਤੇ ਯਾਨੀ ਕਿ ਫੁੱਟਬਾਲ ਤੇ ਯਾਨੀ ਕਿ ਕਿਉਂ ਵਲਾਗ ਜਿਹੜਾ ਵਾ ਨਾ ਵੀ ਕਰ ਰਹੇ ਆ ਵੀ। ਹੁਣ ਸਾਡੇ ਅਸਲ ਜਿਹੜੀ ਚੈਨਲ ਦੀ ਆਡੀਅנס ਆ ਨਾ, ਉਹਦੇ 'ਚ ਇੰਗਲੈਂਡ ਤੇ ਕੈਨੇਡਾ ਤੇ ਅਮਰੀਕਾ, ਇਹਨਾਂ 3 ਮੁਲਕਾਂ ਦੀ ਨਾ 30% ਆਡੀਅנס। ਤੇ ਇਹਨਾਂ 3 ਮੁਲਕਾਂ 'ਚ ਯਾਨੀ ਕਿ ਸਾਡੇ ਜਿਹੜੇ ਪੰਜਾਬੀ ਭਾਈ ਰਹਿੰਦੇ ਆ ਨਾ, ਉੱਤੇ ਜਦੋਂ ਉਹਨਾਂ ਯਾਨੀ ਕਿ ਫੁੱਟਬਾਲ ਦਾ ਇਹਨਾਂ 'ਚ ਕਲਚਰ ਹੈ, ਤੇ ਉਹਨਾਂ ਨੂੰ ਵੀ ਦਿਲਚਸਪੀ ਜਿਹੜੀ ਹੈ ਨਾ ਉਹ ਕਿਸੇ ਨਾ ਕਿਸੇ ਹਵਾਲੇ ਨਾਲ ਫੁੱਟਬਾਲ ਨਾਲ ਰਿਲੇਟ ਹੈ। ਤੇ ਇਸ ਕਰਕੇ ਤੇ ਇਹ ਫਿਰ ਇਸ ਕਰਕੇ ਵੀ ਕਹਿੰਦੇ ਨੇ ਵੀ ਅਸੀਂ ਬਹੁਤ ਥੱਲੇ ਆ ਇਸ ਖਿੱਤੇ 'ਚ, ਵੀ ਇਹਦਾ ਵੀ ਜ਼ਿਕਰ ਹੋਣਾ ਚਾਹੀਦਾ ਵਾ ਯਾਰ। ਹਾਲਾਂਕਿ ਫੁੱਟਬਾਲ ਉਂਝ ਤਾਂ ਦੇਖਿਆ ਜਾਂਦਾ ਵਾ ਯਾਰ, ਮੈਂ ਦੇਖੋ ਨਾ, ਮੈਂ ਫੁੱਟਬਾਲ ਖੇਲਿਆ ਨਹੀਂ ਹੈ,
ਤੁਸੀਂ ਤਾਂ ਕੁਝ ਵੀ ਨਹੀਂ ਖੇਡੇ। ਹਾਂ ਲੇਕਿਨ ਮੈਂ ਸਨ 86 ਤੋਂ ਫੁੱਟਬਾਲ ਦੇਖ ਰਿਹਾ। ਕ੍ਰਿਕਟ ਦੀ 3-4 ਬਾਲਾਂ ਖੇਡੀਆਂ, ਹਾਂ ਕ੍ਰਿਕਟ ਦੀਆਂ ਤਾਂ 3-4 ਬਾਲਾਂ ਇਰਫਾਨ ਕਰਾਂ 3-4 ਬਾਲਾਂ ਆਹੋ ਵੀ ਉਹ ਖੇਡੀਆਂ ਆ, ਤੇ ਬਾਕੀ ਫੁੱਟਬਾਲ ਨੂੰ ਤਾਂ ਮੇਰੇ ਖਿਆਲ ਪੈਰ ਵੀ ਨਹੀਂ ਲਾਇਆ। ਨਾਲੇ ਮੈਂ ਇੱਕ ਗੱਲ ਕਰਦਾ, ਸਾਡਾ ਜਿਹੜਾ ਚੈਨਲ ਆ ਨਾ, ਇਹ ਮੈਂ ਬਹੁਤ ਵਾਰੀ ਦੱਸਿਆ ਇਹ ਜਰਨਲ ਸਟੋਰ ਆ। ਇਹਦੇ ਤੋਂ ਤੁਹਾਨੂੰ ਹਰ ਸ਼ੈ ਅਸੀਂ ਤਰੀਕ ਦੇ ਹਿਸਾਬ ਨਾਲ ਵੀ ਲੱਭੂਗੀ, ਇਹਦੇ ਤੇ ਖੇਡਾਂ ਦੇ ਹਿਸਾਬ ਨਾਲ ਵੀ ਲੱਭੂਗੀ, ਇਹਦੇ ਤੇ ਤੁਹਾਡਾ ਕਲਚਰ ਵੀ, ਤੇ ਨਾਲੇ ਫੁੱਟਬਾਲ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਕੀਤੀ ਹੈ ਵੀ ਇੱਕ ਇਲਾਕਾਈ ਖੇਡਾਂ, ਇੱਕ ਨੈਸ਼ਨਲ ਖੇਡਾਂ, ਤੇ ਫਿਰ ਇੰਟਰਨੈਸ਼ਨਲ ਜੇ ਅਗਰ ਗੱਲ ਕਰੀਏ ਨਾ ਤੇ ਫੁੱਟਬਾਲ ਦੀ ਗੱਲ ਆ। ਇਹ ਕਰੋਨਾ ਤਰ੍ਹਾਂ ਯੂਨੀਵਰਸਲ ਵਬਾ ਆ, ਇਹਦੇ ਚ ਹਰ ਇਲਾਕੇ ਨੂੰ ਹੀ ਇਹਨੇ ਆਪਣੇ ਉਸ ਚ ਲੈਣਾ ਅਸਰ। ਤੇ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਆਪਣਾ ਮੈਸੀ ਆ, ਉਹਨੂੰ ਤੁਸੀਂ ਤੁਸੀਂ ਕਿਹਾ ਵੀ ਰਿਟਾਇਰ ਹੋਣ ਵਾਲੀ ਗੱਲ ਆ ਇਸ ਵਾਰੀ, ਉਹਨੂੰ ਤੁਸੀਂ ਉਂਝ ਇੱਥੇ ਕਿਹੜੇ ਰੰਗ 'ਚ ਦੇਖਦੇ ਆ? ਦੋਨਾਂ ਨੇ ਲਹਿਦਾ ਆਪਣਾ ਜਵਾਬ ਦਿਓ। ਦੇਖੋ ਜੀ ਮੈਸੀ ਇਸ ਟਾਈਮ ਵੀ ਜਿਹੜਾ ਵਾ ਨਾ ਬੜੀ ਅੱਛੀ ਪੀਕ ਤੇ ਹੈ, ਤੇ ਪਿਛਲਾ ਯਾਨੀ ਕਿ ਵਰਲਡ ਕੱਪ ਤਾਂ ਉਹਦੇ ਯਾਨੀ ਕਿ ਹਿੱਸੇ 'ਚ ਆਇਆ ਵਾ, ਲੇਕਿਨ ਉਹਨੂੰ ਅਗਰ ਵੈਸੇ ਦੇਖਿਆ ਜਾਏ ਨਾ ਜਿਹੜਾ ਬੈਲਨ ਡੋਰ ਅਵਾਰਡ ਆ, ਜਿਹੜਾ ਮੇਰਾ ਖਿਆਲ ਹੈ ਕਿ ਸਭ ਤੋਂ ਜ਼ਿਆਦਾ ਦਫਾ ਜਿਹੜਾ ਵਾ ਨਾ ਤਕਰੀਬਨ ਸ਼ਾਇਦ 8 ਦਫਾ ਕਿਤਨੀ ਦਫਾ 8 ਨਹੀਂ ਮੇਰੇ ਖਿਆਲ 8 ਦੇ ਲਗਭਗ ਜਿਹੜਾ ਨਾ, ਕਿਉਂਕਿ 18 ਨੋਮੀਨੇਸ਼ਨ ਹੈਗੀਆਂ ਔਰ ਰੋਨਾਲਡੋ ਦੀਆਂ। ਰੋਨਾਲਡੋ ਨੇ ਕੋਈ 6 ਦਫਾ ਜਿੱਤਿਆ ਮੈਨੂੰ ਐਗਜ਼ੈਕਟ ਯਾਨੀ ਕਿ, ਲੇਕਿਨ ਮੈਸੀ ਨੇ ਸਭ ਤੋਂ ਜ਼ਿਆਦਾ ਦਫਾ ਜਿਹੜਾ ਵਾ ਨਾ ਜਿੱਤਿਆ ਵਾ, ਔਰ 3-4 ਸਾਲ ਤਾਂ ਮਸਲਸਲ ਜਿੱਤਿਆ ਵਾ ਹੈ ਉਹ। ਲੇਕਿਨ ਇਹ ਕਿ ਅਰਜਨਟਾਈਨ ਹੁਣ 22 ਦਾ ਸਿਰਫ ਜਿੱਤੇ, 18 ਨਹੀਂ ਜਿੱਤ ਸਕੇ, 14 ਨਹੀਂ ਜਿੱਤ ਸਕੇ, ਯਾਨੀ ਕਿ ਹਾਲੇ ਕਿ ਮੈਸੀ ਜਿਹੜਾ ਵਾ 14 ਵਾਲੇ 'ਚ ਵੀ ਸੀ, 18 ਵਾਲੇ 'ਚ ਵੀ ਸੀ। ਲੇਕਿਨ ਉਹੀ ਇਰਫਾਨ ਦੀ ਗੱਲ ਕਿ ਟੀਮ ਇਕੱਲਾ ਪਲੇਅਰ ਨਹੀਂ ਹੁੰਦਾ, ਇੱਕ ਜਦੋਂ ਟੀਮ ਦਾ ਕੰਬੀਨੇਸ਼ਨ ਬਣਦਾ ਵਾ ਨਾ ਉਹ ਫਿਰ ਜਿੱਦੀ ਹੈ। ਜਿਸ ਤਰ੍ਹਾਂ ਕਿ ਬਰਾਜ਼ੀਲ ਨੇ 58, 62 ਤੇ 70 ਇਹਦੇ 'ਚ 3-66 ਵਾਲਿਆਂ ਨੇ ਜਿੱਤਿਆ। ਅੱਛਾ ਮੈਂ ਬੜਾ ਹੈਰਾਨਗੀ ਸੀ ਵੀ ਪਹਿਲੇ ਉਦੋਂ ਖੇਡ ਰਿਹਾ ਸੀ ਨਾ, ਵੀ ਪਹਿਲੇ ਉਦੋਂ ਵੀ ਹੈ ਸੀ ਮੌਜੂਦ ਵੀ 66 ਦਾ ਵਰਲਡ ਕੱਪ ਬਰਾਜ਼ੀਲ ਕਿਉਂ ਹਾਰ ਗਿਆ। ਉਦੋਂ ਫਿਰ ਪਤਾ ਲੱਗਿਆ ਕਿ ਪਹਿਲੇ ਦੂਸਰੇ ਮੈਚ 'ਚ ਹੀ ਜ਼ਖਮੀ ਹੋ ਗਿਆ ਸੀ, ਉਹਨੇ ਫਿਰ ਅਗਲੇ ਮੈਚ ਜਿਹੜੇ ਹੈ ਨਾ ਉਹ ਨਹੀਂ ਖੇਡੇ ਸੀ। ਉਹਦੀ ਮੈਸੀ ਤੇ ਰੋਨਾਲਡੋ 'ਚ ਇੱਕ ਨਾ ਬਹੁਤ ਬੁਨਿਆਦੀ ਫਰਕ ਆ ਕਿ ਮੈਸੀ ਵਾਸਤੇ ਟੀਮ ਡਿਜ਼ਾਈਨ ਕੀਤੀ ਜਾਂਦੀ ਸੀ, ਤੇ ਰੋਨਾਲਡੋ ਉਸ ਜਿਹੜੀ ਵੀ ਟੀਮ ਹੁੰਦੀ ਸੀ ਉਹਦੇ 'ਚ ਫਿੱਟ ਕੀਤਾ ਜਾਂਦਾ ਪੁਰਤਗਾਲ ਦੇ 'ਚ। ਮੈਸੀ ਜਿੰਨੇ ਦਿਨ ਬਾਰਸਲੋਨਾ 'ਚ ਖੇਡਿਆ ਉਹ ਪੂਰੀ ਟੀਮ ਇੰਜ ਲੱਗਦੀ ਸੀ ਵੀ ਉਹਦੇ ਤੱਕ ਡੀ ਤੱਕ ਪਹੁੰਚਾਣੀ ਹੈ ਬਾਲ, ਅੱਗੇ ਉਹ ਜਾਣੇ ਨਹੀਂ ਪਹੁੰਚ ਰਹੀ ਤਾਂ ਆਪੇ ਲੈ ਕੇ ਆ ਜਾਂਦਾ ਸੀ, ਉਹਨੂੰ ਐਡੀ ਟੈਨਸ਼ਨ ਕੋਈ ਨਹੀਂ ਸੀ। ਤੇ ਰੋਨਾਲਡੋ ਹਮੇਸ਼ਾ ਤੋਂ ਹੀ ਤੁਸੀਂ ਉਹਦੀ ਅਗਰ ਦੇਖੀ ਤਾਂ ਲੈਫਟ ਵਿੰਗਰ ਸੀ, ਉਹਨੇ ਕਦੀ ਸੈਂਟਰ ਤੱਕ ਜਾਣ ਦੀ ਵੀ ਟਰਾਈ ਨਹੀਂ ਕੀਤੀ ਸੀ। ਸਕੋਰਰ ਜਿਹੜਾ ਫਿਰ ਹੁਣ ਤਾਂ ਉਹਨੇ ਜਿਹੜਾ ਇਸ ਵਰਲਡ ਕੱਪ 'ਚ ਉਹਨੇ ਸੈਂਟਰ ਫਾਰਵਰਡ ਦੇ ਤੌਰ ਤੇ ਖੇਡਣਾ ਹੈ, ਠੀਕ ਆ। ਤੇ ਪੀਕ ਤੇ ਦੋਨੇ, ਇਹ ਰੋਨਾਲਡੋ ਦੀ ਓਵਰ ਏਜ ਤੇ ਨਾ ਜਾਇਓ, ਬਹੁਤ ਫਿੱਟ ਆ, ਜ਼ੇਨੀ ਤੌਰ ਤੇ ਅਜੇ ਵੀ 20 ਸਾਲ ਦਾ ਹੈ, ਕਿਉਂਕਿ ਅਸਲ ਜਨੂਨ ਜਿਹੜਾ ਉਹ ਬੰਦੇ ਨੂੰ ਖੜਾਉਂਦਾ ਆ। ਜਿਹੜੀ ਤੁਸੀਂ ਉਹ ਮੇਰੇ ਲਫ਼ਜ਼ ਮੈਂ ਭੁੱਲ ਰਿਹਾ ਸੀ ਨਾ, ਉਹ ਜਦੋਂ ਆਪਾਂ ਗੱਲ ਕੀਤੀ ਤੁਸੀਂ ਉਹ ਬਰਾਜ਼ੀਲ ਵਾਲੀ ਵੀ ਇੰਜ ਹੋ ਜਾਂਦੀ ਹੈ, ਅਸਲ 'ਚ ਜਨੂਨ ਹੀ ਹੁੰਦਾ। ਹਾਂਜੀ ਜਨੂਨ ਜਿਹੜਾ ਨਾ ਉਹਦਾ ਉਸ ਦਾ ਇੱਕ ਅਨਪੈਰਲਲ ਆ। ਤੇ ਮੈਸੀ ਉਹ ਇਹ ਦੋ ਪਲੇਅਰ ਐਸੇ ਆ ਜਿਹੜੇ ਪੂਰੀ ਟੀਮ ਨੂੰ ਖਿੱਚ ਕੇ ਲਿਜਾ ਸਕਦੇ ਆ ਵਰਲਡ ਕੱਪ ਦੇ ਫਾਈਨਲ ਤੱਕ। ਪੁਰਤਗਾਲ ਦੀ ਏਡੀ ਟੀਮ ਮਾੜੀ ਕੋਈ ਨਹੀਂ, ਕੋਈ ਨਾ ਸਮਝੋ। ਜਿਹੜੇ ਇਸ ਟਾਈਮ 4 ਪਲੇਅਰ ਉਹਨਾਂ 'ਚ ਐਸੇ ਆ ਜਿਹੜੇ ਹੋ ਸਕਦਾ ਵੀ ਟੀਮ ਆਫ ਦੀ ਵਰਲਡ ਕੱਪ ਵਿੱਚ 3 ਹੋਣ, ਜਿਹੜੀਆਂ ਬਾਅਦ ਟੀਮ ਸਿਲੈਕਟ ਹੁੰਦੀ ਨਾ। ਜਿਹੜਾ ਵਰਲਡ ਨੰਬਰ 1 ਇਸ ਟਾਈਮ ਜਿਹੜਾ ਲੈਫਟ ਬੈਕ ਆ ਨੂਨੇਸ, ਮਿਡਫੀਲਡਰ ਜਿਹੜਾ ਹਰਨੈਂਡਜ਼ ਆ ਉੱਥੇ ਮੈਨਚੈਸਟਰ ਯੂਨਾਈਟਿਡ ਖੇਡਦਾ, ਕਮਾਲ ਖੇਡ ਰਿਹਾ, ਸ਼ਾਇਦ ਉਹਨਾਂ ਦਾ ਆਲ ਟਾਈਮ ਰਿਕਾਰਡ ਤੋੜ ਜਾਵੇ ਇਸ ਦਫਾ ਨਾ ਅਸਿਸਟ ਦਾ। ਤੇ ਇੱਕ ਹੋਰ ਉਹਨਾਂ ਦੇ ਮਿਡਫੀਲਡਰ ਹੀ ਆ ਜੋ ਨੇਵਿਸ, ਯੰਗ ਪਲੇਅਰਾਂ 'ਚ ਉਹ ਵੀ ਸ਼ਾਇਦ ਆਵੇ। ਬਿਲਕੁਲ ਉਹ PSG 'ਚ ਖੇਡਦਾ ਆ, ਉਹਦਾ ਵੀ ਚਾਂਸਸ ਆ ਕਿ ਯੰਗ ਪਲੇਅਰ ਆਫ ਦੀ ਟੂਰਨਾਮੈਂਟ ਆ ਸਕਦਾ, ਕਿਉਂਕਿ ਉਹ ਬਹੁਤ ਅੱਛਾ ਗੇਮ ਨੂੰ ਕੰਟਰੋਲ ਕਰਦਾ ਉਹ। ਤੇ ਪੁਰਤਗਾਲ ਦਾ ਜੇ ਦਿਨ ਚੰਗੇ ਚੱਲਦੇ ਰਹੇ ਤਾਂ ਹੋ ਸਕਦਾ ਉਹ ਸੈਮੀਫਾਈਨਲ ਤੱਕ ਆਉਣ। ਅੱਛਾ ਫੁੱਟਬਾਲ 'ਚ ਜਿਹੜਾ ਨਾ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਕੋਈ ਮੇਨ ਪਲੇਅਰ ਜਿਹੜਾ ਵਾ ਹੁੰਦਾ ਵਾ, ਉਹਦੇ 'ਚ ਜਾਂ ਤਾਂ ਮਿਡਫੀਲਡਰ ਹੁੰਦੇ ਆ ਤੇ ਜਾਂ ਹੁੰਦੇ ਆ ਫਾਰਵਰਡ ਯਾਨੀ ਕਿ ਸਟਰਾਈਕਰ ਜਿਹੜੇ ਆ। ਹੁਣ ਅਗਰ ਅਸੀਂ ਦੇਖਿਆ ਜਾਏ ਤੇ ਪਾਲੋ ਰੋਸੀ, ਮੈਰਾਡੋਨਾ, ਰੋਮਾਰੀਓ, ਜ਼ਿਦਾਨ ਤੇ ਬਲਕਿ ਰੋਨਾਲਡੋ, ਕ੍ਰਿਸਟੀਆਨੋ ਰੋਨਾਲਡੋ, ਮੈਸੀ, ਇਹ ਯਾਨੀ ਕਿ ਸਟਰਾਈਕਰ ਜਿਹੜੇ ਆ ਨਾ। ਤੇ
ਫਿਰ ਕੁਛ ਯਾਨੀ ਕਿ ਜਿਹੜੇ ਪਲੇ ਮੇਕਰ ਦੇ ਤੌਰ ਤੇ ਜਿਸ ਤਰ੍ਹਾਂ ਜਰਮਨੀ ਦਾ ਰਿਵਾਲਡੋ ਹੈ, ਜ਼ਿਡਾਨ ਵੀ ਪਲੇ ਮੇਕਰ ਜ਼ਿਦਾਨ ਨੂੰ ਮੈਂ ਬਲਕਿ ਤੁਸੀਂ ਉਹ ਗੱਲ ਮੈਂ ਜ਼ਿਦਾਨ ਨੂੰ ਯਾਨੀ ਕਿ ਪਲੇ ਮੇਕਰਾਂ 'ਚ ਯਾਨੀ ਕਿ ਜਿਹੜਾ ਨਾ ਗਿਣਦਾ ਵਾਂ। ਤੇ ਇਸ ਤਰ੍ਹਾਂ ਇਟਲੀ ਦਾ ਇੱਕ 2006 ਚ ਬੈਕ ਹੈ ਸੀ ਕਨਵਾਰੋ। ਹਾਂ ਕਨਵਾਰੋ। ਉਹ ਇਸ ਦਫਾ ਜਿਹੜਾ ਅਸੀਂ ਸਟਰਾਈਕਰ ਵਿੱਚ ਤਾਂ ਸਾਨੂੰ ਨਜ਼ਰ ਆ ਰਹੇ ਆ ਕਿ ਇਹ 4-5 ਪਲੇਅਰ ਹੈ ਆ ਵੀ ਬੀਪੇ ਐਮਬੈਪੇ ਹੈ, ਉਸਮਾਨ ਹੈ, ਯਮਾਲ ਹੈ, ਦੂਸਰੇ ਪਾਸੇ ਦੂਸਰਾ ਮੈਸੀ ਹੈ ਤੇ ਰੋਨਾਲਡੋ। ਮਿਡਫੀਲਡ 'ਚ ਤੁਹਾਡੀ ਨਜ਼ਰ 'ਚ ਕੋਈ ਐਸਾ ਤਕੜਾ ਜਿਹਾ ਪਲੇਅਰ ਜਿਹੜਾ ਵਾ ਨਾ ਇੱਕ ਜਿਹੜਾ ਕਰੂੰਗਾ ਨਾ ਅਗਰ ਮੈਂ ਅਟੈਕਿੰਗ ਮਿਡਫੀਲਡਰ ਜਿਹੜਾ ਮੇਰੇ ਹਿਸਾਬ ਨਾਲ ਸਭ ਤੋਂ ਅੱਛਾ ਜਿਹੜਾ ਆ ਉਹ ਹੈ ਹਰਨੈਂਡez। ਔਰ ਜਿਹੜਾ ਓਵਰਆਲ ਜਿਹੜਾ ਪਲੇਅਰ ਸਪਲਿਟਿੰਗ ਜਿਹੜੇ ਪਾਸ ਦੇਣ ਵਾਲਾ ਡਿਫੈਂਸ ਤੋੜਨ ਵਾਲੇ ਪਾਸ ਜਿਸ ਤਰ੍ਹਾਂ ਚਾਵੀ ਤਰ੍ਹਾਂ ਦਾ ਉਹ ਪੈਦਰੀ ਸਪੇਨ ਵਾਲਾ ਠੀਕ ਆ। ਔਰ ਫਰੈਂਕੀ ਡੀ ਜੰਗ ਹਾਲੈਂਡ ਵਾਲਾ। ਲੇਕਿਨ ਉਹਨਾਂ ਕੋਲ ਅਟੈਕ ਲਾਈਨ ਇਤਨੀ ਅੱਛੀ ਕੋਈ ਨਹੀਂ ਹੈ। ਹੋ ਸਕਦਾ ਐਜ਼ ਏ ਟੀਮ ਹੀ ਇਤਨਾ ਚੰਗਾ ਖੇਡ ਜਾਣ ਕਿ ਬਹੁਤ ਉੱਤੇ ਨਿਕਲ ਜਾਣ। ਡੀ ਜੰਗ ਬਹੁਤ ਹੀ ਅੱਛਾ ਮੇਰੇ ਖਿਆਲ ਆ ਕਿ ਕੋਈ 7ਵੇਂ-8ਵੇਂ ਨੰਬਰ ਤੇ ਹਾਲੈਂਡ ਦੀ ਟੀਮ ਵੀ ਹੈ ਆ। ਮਰਾਕਸ਼ 8ਵੇਂ ਨੰਬਰ ਤੇ ਆ। ਔਰ ਮਿਡਫੀਲਡਰ ਦੀ ਡਿਫੈਂਡਰਾਂ ਦੀ ਗੱਲ ਕਰਾਂ ਨਾ ਤਾਂ ਸਭ ਤੋਂ ਜਿਹੜਾ ਇਸ ਟਾਈਮ ਮੇਰਾ ਆਲ ਟਾਈਮ ਫੇਵਰੇਟ ਆ ਵੈਨ ਡਾਇਕ ਜਿਹੜਾ ਹਾਲੈਂਡ ਵਾਲਾ। ਉਹ ਵੀ ਖੇਡ ਰਿਹਾ ਵੀ ਉਸ ਨੂੰ 4-5 ਸਾਲਾਂ 'ਚ ਇੱਕ ਦਫਾ ਬੰਦਾ ਉਹ ਡਾਜ ਹੋਇਆ। 4-5 ਸਾਲਾਂ 'ਚ ਡਰਿਬਲ ਪਾਸ ਜਿਹਨੂੰ ਕਹਿੰਦੇ ਨਾ ਬੰਦਾ ਡਰਿਬਲ ਕਰਕੇ ਨਿਕਲ ਜਾਵੇ ਉਹ ਇੱਕ ਦਫਾ ਹੋਇਆ। ਉਹ ਵੀ ਇੱਕ ਮਾਈਨਰ ਜੇ ਕਲੱਬ ਦੇ ਨੇ ਕਰਿਆ ਸੀ, ਮੈਨੂੰ ਨਾਮ ਨਹੀਂ ਆ ਰਿਹਾ ਉਸ ਮੁੰਡੇ ਦਾ। ਵੀ ਉਹ ਇੰਟਰਨੈਸ਼ਨਲ ਤੇ ਕਲੱਬ ਰਲਾ ਕੇ ਅੱਛਾ। ਤੇ ਇਹ ਵੈਨ ਡਾਇਕ ਜਿਹੜਾ ਉਹ ਹਾਈਐਸਟ ਲੈਵਲ ਦਾ ਡਿਫੈਂਡਰ ਆ। ਸਪੇਨ ਕੋਲ ਵੀ ਅੱਛੇ ਆ, ਇੰਗਲੈਂਡ ਕੋਲ ਵੀ ਅੱਛੇ ਆ, ਸਾਰਿਆਂ ਕੋਲ ਹੈ। ਹਾਂ ਸਟੈਂਡ ਆਊਟ ਫਾਰਵਰਡ ਦੀ ਗੱਲ ਕਰਨੀ ਸੀ। ਹੈਰੀ ਕੇਨ ਜਿਹੜਾ ਮੁਕੰਮਲ ਇਸ ਟਾਈਮ ਫਾਰਵਰਡ ਆ ਨਾ ਇੰਗਲੈਂਡ ਦਾ। ਅਗਰ ਮੈਂ ਕਿਸੇ ਪਲੇਅਰ ਦੀ ਅਗਰ ਕਰਾਂਗਾ ਨਾ ਵੀ ਕੋਈ ਪਰਫੈਕਟ ਜਿਹੜਾ ਸੈਂਟਰ ਫਾਰਵਰਡ ਆ ਇੰਗਲੈਂਡ ਕੋਲ ਆ। ਲੇਕਿਨ ਉਹਨਾਂ ਨੇ ਜਿੱਤਣਾ ਕੋਈ ਨਹੀਂ। ਹਾਂ ਯਾਨੀ ਕਿ ਉਹ ਬਾਕੀ ਟੀਮ ਉਸ ਤਰ੍ਹਾਂ ਦੀ ਸਪੋਰਟ ਕਰਨ ਵਾਲੀ ਨਹੀਂ। ਅੱਛਾ ਇਹ ਤਾਂ ਹੋ ਗਿਆ ਤੁਹਾਡਾ ਜਿਹੜਾ ਤੁਸੀਂ ਆਪਣਾ ਐਨਾਲਿਸਿਸ ਕੀਤਾ ਟੀਮਾਂ ਦੱਸਦੀਆਂ। ਤੇ ਗੱਲ ਇਹ ਆ ਵੀ ਦੇਖੋ ਸਾਡੀ ਵੀਡੀਓ ਕਿਹੜਾ YouTube ਤੋਂ ਇਹ ਡਿਲੀਟ ਹੋ ਜਾਣੀ ਪਈ ਰਹਿਣੀ ਆ ਹੈ। ਹਾਂਜੀ ਤੇ ਇਹ ਵੀ ਦੱਸੋ ਵੀ ਤੁਹਾਡੇ ਹਿਸਾਬ ਦੇ ਵਿੱਚ ਇਹ ਚੈਂਪੀਅਨ ਕਿਹੜਾ ਹੈਗਾ ਵਰਲਡ ਕੱਪ ਦਾ? ਤੁਸੀਂ ਆਪਣਾ ਦੱਸੋ। ਤੁਸੀਂ ਆਪਣਾ ਦੱਸੋ। ਹੁਣ 4 ਟੀਮਾਂ ਤਾਂ ਤੁਹਾਡੇ ਕੋਲ ਤੁਸੀਂ ਕੱਢ ਲੀਆਂ ਨਾ ਵੀ 4 ਕੱਢ ਲੀਆਂ ਮਾਰਫਾਨ ਨੇ। ਹੁਣ ਉਹਨਾਂ ਚੋਂ 2 ਤੁਹਾਡੀਆਂ ਕਿਹੜੀਆਂ ਬਣਦੀਆਂ ਪਰ ਦੋਵਾਂ ਚੋਂ ਇੱਕ ਕਿਹੜਾ ਬਣਦਾ? ਆਪਣੀ ਮਰਜ਼ੀ ਦਾ ਵੀ ਦੱਸ ਸਕਦੇ ਆਪਣੀ ਮਰਜ਼ੀ ਦਾ ਦੱਸ ਸਕਦੇ। ਮੇਰੇ ਖਿਆਲ 'ਚ ਤਾਂ ਫਰਾਂਸ ਜਿਹੜਾ ਵਾ ਨਾ ਇਸ ਦਫਾ ਦਾ ਚੈਂਪੀਅਨ ਹੈ। ਫਰਾਂਸ। ਰਾਣਾ ਸਾਹਿਬ ਨੇ ਜੀ ਇਹ ਗੱਲ ਲਾਕ ਕਰ ਲਈ ਜਾਵੇ। ਰਾਣਾ ਸਾਹਿਬ ਨੇ ਕਿਹਾ ਜੀ ਫਰਾਂਸ। ਹਾਂਜੀ ਫਰਾਂਸ ਤਾਂ ਸੈਮੀਫਾਈਨਲ ਵੀ ਨਹੀਂ ਪਹੁੰਚਦਾ। ਲਓ ਜੀ ਕਾਟਾ ਰਵਾਨ ਵੱਲੋਂ ਵੱਜ ਗਿਆ। ਵੈਸੇ ਕਹਿ ਰਿਹਾ ਮਜ਼ਾਕ ਤੇ ਕਹਿ ਰਿਹਾ। ਨਹੀਂ ਕਾਟਾ ਵੱਜ ਗਿਆ ਜੀ ਇੱਕ ਵਾਰੀ। ਨਹੀਂ ਉਹ 4 'ਚ ਹੈ ਨਾ। ਅੱਛਾ 4 'ਚ ਤਾਂ ਹੈ ਲੇਕਿਨ ਅੱਛਾ ਫਿਰ ਤੁਸੀਂ ਉਹ ਕਿਵੇਂ ਕੱਢਿਆ ਹੁਣ? ਵੈਸੇ ਅੱਛਾ ਚਲੋ ਸ਼ੁਗਲ ਤੋਂ ਕਿਹਾ ਹੈ। ਹਾਂ ਵੈਸੇ ਮੇਰੇ ਕਿਉਂਕਿ ਮੈਂ ਫੈਨ ਆ ਜੀ ਸਪੇਨ ਦਾ। ਹਾਂ ਮੈਨੂੰ ਫੁੱਟਬਾਲ ਦੇਖਣ ਦਾ ਜਨੂਨ ਹੀ ਸਪੇਨ ਦਾ ਫਾਰਵਰਡ ਸੀ ਫਰਨੈਂਡੋ ਟੋਰੇਸ। ਉਹਨੂੰ ਦੇਖ ਕੇ ਹੀ ਸ਼ੌਕ ਜਿਹੜਾ ਪੈਦਾ ਹੋਇਆ ਸੀ ਫੁੱਟਬਾਲ ਦਾ। ਤੇ ਮੈਂ ਆਪਣਾ ਵੋਟ ਸਪੇਨ ਨਾਲ। ਤੇ ਦੂਸਰੀ ਫਾਈਨਲਿਸਟ ਮੈਂ ਇਹੀ ਦੇਖ ਰਿਹਾ ਕਿ ਫਰਾਂਸ ਤੇ ਸਪੇਨ ਦਾ ਫਾਈਨਲ। ਮੇਰਾ ਜੀ ਆਪਣਾ ਜਿਹੜਾ ਨਾ ਜੀ ਉਹ ਫਰਾਂਸ ਹੈਗਾ ਵੀ ਜਿਹੜਾ FIFA ਵਰਲਡ ਕੱਪ ਆ ਇਹ ਫਰਾਂਸ ਦੇ ਨਾਮ ਹੋਊਗਾ ਜੀ। ਇਹ ਸਾਡਾ ਤਿੰਨਾਂ ਦਾ ਉਹ ਸੀਗਾ ਮੇਰਾ ਤੁੱਕਾ ਇਹਨਾਂ ਦੋਨਾਂ ਦਾ ਐਨਾਲਿਸਿਸ। ਠੀਕ ਹੈ ਜੀ। ਤੇ ਹੋਰ ਰਾਣਾ ਸਾਹਿਬ ਕੋਈ ਗੱਲਬਾਤ ਹੈ? ਨਹੀਂ ਬਸ ਇਹ ਅੱਛਾ ਇੱਕ ਗੱਲ ਦੀ ਵਜ਼ਾਹਤ ਕਰਨੀ ਸੀ ਕਿ ਹੁਣ ਨਾ ਮੈਂ ਤੇ ਇਰਫਾਨ ਇੱਕ ਫੁੱਟਬਾਲ ਤੇ ਨਾ ਸਪੈਸ਼ਲ ਚੈਨਲ ਜਿਹੜਾ ਵਾ ਨਾ ਕਰ ਰਹੇ ਆ। ਇਹ ਯਾਨੀ ਕਿ ਅਸੀਂ ਇਸ ਚੈਨਲ ਤੇ ਨਾ ਸਿਰਫ ਉਹਦਾ ਯਾਨੀ ਕਿ ਪਹਿਲਾ ਵਲਾਗ ਪਾਇਆ। ਬਾਕੀ ਵਲਾਗ ਅਸੀਂ ਨਾ ਉਸ ਫੁੱਟਬਾਲ ਵਾਲੇ ਚੈਨਲ ਤੇ ਪਾਵਾਂਗੇ ਤੇ ਉਹ ਕਿਸੇ ਅਗਲੇ ਵਲਾਗ 'ਚ ਉਹਦਾ ਐਡਰੈਸ ਵੀ ਜਿਹੜਾ ਵਾ ਨਾ ਦੱਸਦੇ ਆ। ਠੀਕ ਹੈ ਜੀ। ਇਹ ਜੀ ਰਾਣਾ ਸਾਹਿਬ ਤੇ ਮਾਰ ਇਰਫਾਨ ਸਾਹਿਬ ਜੀ ਫੁੱਟਬਾਲ ਦੇ ਜਿਹੜੀ ਆ ਲਾਈਵ ਡਿਸਕਸ਼ਨ ਵੀ ਹੋਇਆ ਕਰੂਗੀ ਉਹਦੇ ਤੇ। ਲਾਈਵ ਡਿਸਕਸ਼ਨ ਵੀ ਐਨਾਲਿਸਿਸ ਵੀ ਸਾਰਾ ਕੁਝ ਜੀ ਉਹ ਬਣਾਉਣਗੇ ਚੈਨਲ। ਫਿਰ ਤੁਹਾਡਾ ਉਹਦਾ ਨਾਮ ਵੀ ਜਨਾਬ ਜੀ ਉਹਦਾ ਰਿਵੀਲ ਕਰ ਦਿੱਤਾ ਜਾਊਗਾ ਜਨਾਬ। ਚਿਹਰਾ ਵੀ ਰਿਵੀਲ ਹੋ ਗਏ ਦੋਨਾਂ ਦੇ। ਠੀਕ ਹੈ ਜੀ। ਇਹ ਹੋਊਗਾ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਜਦੋਂ ਅਸੀਂ ਬੈਠੇ ਸੀਗੇ ਜਦੋਂ ਚਾਨਣਾ ਜਿਹਾ ਸੀਗਾ ਉਹ ਪਿੱਛੇ ਥੋੜੀ ਧੁੱਪ ਨਜ਼ਰ ਆਉਂਦੀ ਸੀਗੀ। ਫਿਰ ਹੌਲੀ ਹੌਲੀ ਇਹ ਹਨੇਰਾ ਹੁੰਦਾ ਗਿਆ ਤੇ ਅਸੀਂ ਵੀ ਥੋੜੇ ਡਾਰਕ ਹੋਏ ਹੋਣੇ। ਫਿਰ ਅਸੀਂ ਮੰਜੀ ਨਹੀਂ ਬਦਲ ਸਕਦੇ ਸੀ। ਟੁਰਨ ਫਿਰਨ ਵਾਲਾ ਵਲਾਗ ਕੋਈ ਨਹੀਂ ਸੀ। ਬਹਰਲ ਗੱਲਾਂ ਬੜੀ ਸੋਹਣੀਆਂ ਇਹ ਹੋਈਆਂ ਜਿਹੜੀਆਂ ਕਿ ਤੁਹਾਡੇ ਤੱਕ ਪਹੁੰਚਾਈਆਂ ਰਾਣਾ ਸਾਹਿਬ ਨੇ ਵੀ ਤੇ ਇਰਫਾਨ ਸਾਹਿਬ ਨੇ ਵੀ। ਤੇ ਮੈਂ ਵੀ ਵਿੱਚ ਮਾੜਾ ਆਪਣਾ ਜਿਹੜੀ ਮੈਂ ਗੱਲ ਕੀਤੀ ਸੀ ਲੋਚ ਤਲਿਆ।
ਤੇ ਬਾਕੀ ਹੁਣ ਜੀ ਸਾਨੂੰ ਤਿੰਨਾਂ ਨੂੰ ਜੀ ਅਸਲਮ ਖਾਨ ਵਕਾਰ ਸਾਹਿਬ ਨੂੰ, ਮਾਰ ਇਰਫਾਨ ਵਸਲੀ ਸਾਹਿਬ ਨੂੰ ਤੇ ਮੈਨੂੰ ਜਨਾਬ ਜੀ ਤੁਸੀਂ ਦੇ ਦਿਓ ਇਜਾਜ਼ਤ। ਤੁਹਾਡਾ ਤੇ ਸਾਡਾ ਜਿਹੜਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਉਹ ਇੱਥੇ ਤੱਕ ਹੀ ਸੀਗਾ ਜੀ। ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਲਵ ਯੂ ਹੋ ਗਏ ਜਨਾਬ। ਰੱਬ ਰੱਖ।